ਪਿੰਡੋਂ ਨਿਕਲੇ ਆ ਨਾ। ਹਾਂਜੀ। ਮੈਂ ਤੇ ਬੱਚਾ ਸੀ, ਉਹਦੇ ਕੋਲ ਬੱਚਾ ਸੀ ਇੱਕ। ਅੱਛਾ। ਛੋਟਾ ਜਿਹਾ। ਉਹਦਾ ਗੋਲੀ ਵੱਜੀ ਆ ਮੇਰੀ ਚਾਚੀ ਨੂੰ, ਉਹ ਡਿੱਗ ਪਈ ਹੈ। ਤੇ ਬੱਚਾ ਉਹਦਾ ਬੱਚਾ ਜਿਹੜਾ ਸੀ ਮਰੀ ਨੂੰ ਚੁੱਕਦਾ ਰਿਹਾ। ਓਏ ਹੋਏ। ਉਸ ਵਕਤ ਦੇ ਵਿੱਚ ਜਦੋਂ ਸਿੱਖ ਲੰਘਦੇ ਸੀ ਨਾ, ਉਹਨਾਂ ਨੇ ਕਿਤੇ ਆਵਾਜ਼ ਸੁਣ ਲਿਆ। ਉਹ ਬੱਚੇ ਨੂੰ ਚੁੱਕ ਕੇ ਲੈ ਗਏ। ਅੱਛਾ, ਚੁੱਕ ਕੇ ਲੈ ਗਏ। ਹਾਂ, ਜਿਹਦੀ ਵਧੀ ਵੀ ਹੋਵੇ। ਫਿਰ ਇੱਧਰ ਆ ਕੇ ਉਹਦੀ ਮਾਸੀ ਹੁੰਦੀ ਸੀ ਸੇਖਵਾਂ ਦੇ ਵਿੱਚ। ਅੱਛਾ। ਉਹ ਜਾ ਕੇ ਉਹਨੂੰ ਲਿਆਈਏ ਇੰਡੀਆ ਤੋਂ। ਇੰਡੀਆ ਤੋਂ। ਤੇ ਮਰੇ। ਤੁਹਾਡੇ ਜੀਆਂ ਦੇ ਵਿੱਚੋਂ ਕੌਣ ਕੌਣ ਮਰਿਆ? ਸਾਡਿਆਂ ਜੀਆਂ ਦੇ ਵਿੱਚ ਬਥੇਰੇ ਮਰੇ ਨੇ। ਮੇਰਾ ਭਰਾ ਮਰਿਆ, ਸਕਾ। ਮੇਰਾ ਪਿਓ ਮਰਿਆ। ਬਾਕੀ ਹੋਰ ਜਿਹੜੇ ਲੱਗਦੇ ਲਗਾਉਂਦੇ ਸੀ ਉਹਨਾਂ ਦੇ ਬਹੁਤ ਜੀ ਮਰੇ। ਇੱਕ ਦਿਨ ਉਹਦਾ ਸ਼ਾਦੀ ਸੀ। ਅੱਛਾ। ਇੱਕ ਦਿਨ ਉਹ ਜਾਤੀ ਸੀ। ਜਿਹੜੇ ਸੋਢੀ ਸਨ ਉਹ ਬਾਬਾ ਬਾਲਕ ਵੱਡੇ ਸੀ, ਉਹਨਾਂ ਦੇ ਨਾਂ ਦਾ ਵੀ ਪਤਾ ਹੈ। ਦੱਸੋ। ਇੱਕ ਦਿਨ ਉਹ ਕਿਰਪਾ ਸੀ। ਅੱਛਾ। ਇੱਕ ਦਿਨ ਉਹ ਦੇਵਾਸੋਂ ਸੀ। ਅੱਛਾ। ਜਿਹੜੇ ਉਹਨਾਂ ਦੇ ਮੁੰਡੇ ਸੀ ਉਹਨਾਂ ਦੇ ਨਾਂ ਦਾ ਵੀ ਪਤਾ ਹੈ। ਦੱਸੋ। ਇੱਕ ਦਿਨ ਉਹ ਬੰਤ ਸੀ। ਅੱਛਾ। ਜਿਹੜਾ ਕਿਰਪੇ ਦਾ ਮੁੰਡਾ ਸੀ, ਉਹਦਾ ਇੱਕੋ ਹੀ ਮੁੰਡਾ ਸੀ। ਅੱਛਾ। ਉਹ ਦੇਵਾਸ ਉਹਦੇ ਦੋ ਸੀ। ਬੜੇ ਦੇ ਨਾਂ ਸਾਧੂ ਸੀ। ਅੱਛਾ। ਛੋਟੇ ਦੇ ਨਾਂ ਸਰਨੀ ਸੀ। ਸਹੀ ਸਹੀ। ਉਸੇ ਦਿਨ ਹੀ। ਅੱਛਾ। ਫਿਰ ਤੇ ਹਾਂਜੀ ਜਿਵੇਂ ਕੋਈ ਕਿਆਮਤ ਆ ਜਾਂਦੀ ਏ। ਜੇ ਮਕਈ ਦੇ ਵਿੱਚ ਮੈਂ ਭੱਜਿਆ ਜਾਂਦਾ ਸੀ, ਮਕਈ ਦੇ ਵਿੱਚ ਕਾੜ ਕਾੜ ਟਾਂਡਿਆਂ ਨੂੰ ਗੋਲੀਆਂ ਵੱਜਦੀਆਂ ਸੀ। ਅੱਛਾ। ਮੈਨੂੰ ਕੋਈ ਨਹੀਂ ਵੱਜੀ ਹੈ। ਤੁਸੀਂ ਭੱਜੇ ਉੱਥੋਂ? ਮੈਂ ਬੜਾ ਭੱਜਿਆ। ਤੇ ਤੁਹਾਡੇ ਬਾਕੀ ਜੀ ਜਿਹੜੇ ਸਨ ਉਹ? ਬਾਕੀ ਦਾ ਮੈਨੂੰ ਕੋਈ ਪਤਾ ਨਹੀਂ ਹੈ। ਬਾਕੀ 3 ਮਹੀਨਿਆਂ ਬਾਅਦ ਮੈਨੂੰ ਮਿਲੇ ਨਾ। ਅੱਛਾ। ਰਾਜਪੂਤ ਸੀ ਜਿੱਥੇ ਅਸੀਂ ਗਏ ਸੀ। ਅੱਛਾ। ਸਾਡੇ ਪਿੰਡ ਦਾ ਰਾਜਪੂਤ ਉਸ ਪਿੰਡ ਦੇ ਵਿੱਚ ਵਿਆਹਿਆ ਆਇਆ ਸੀ। ਅੱਛਾ। ਅਸੀਂ ਉੱਥੇ 15 ਦਿਨ ਰਹੇ ਆ। ਫਿਰ ਜਿਹੜਾ ਉੱਥੇ ਹਮਲਾ ਹੋਇਆ ਨਾ, ਉਹਦਾ ਮੈਨੂੰ ਖਾਸ ਪਤਾ ਹੈ। ਉਹਦਾ ਕਿਵੇਂ ਹੋਇਆ ਉਹ ਦੱਸੋ। ਉਹ ਫਿਰ ਬੜੇ ਸਿੱਖ ਚੜ ਕੇ ਚੜਾਈ ਕਰਕੇ ਪਏ ਨੇ ਉੱਥੇ। ਫਿਰ ਉਹਨਾਂ ਨੇ ਵੱਢ ਟੁੱਕ ਬਹੁਤ ਕੀਤੀ ਆ। ਬੀਬੀਆਂ ਮਸਜਿਦ ਵਿੱਚ ਵੜ ਗਈਆਂ। ਲੱਕ ਦੇ ਪਿੰਡ ਮਸਜਿਦ ਸੀ। ਮੈਂ ਉੱਥੋਂ ਲੰਘਿਆ ਨਾ, ਉਸ ਵਕਤ ਦੇ ਵਿੱਚ ਜਿਹੜੀ ਰੱਤ ਸੀ ਨਾ, ਜਿਵੇਂ ਪਾਣੀ ਵਗਦਾ ਹੈ, ਇਸ ਤਰ੍ਹਾਂ ਰੱਤ ਵਗਦੀ ਸੀ। ਜਿੱਥੇ ਅਸੀਂ ਜਾ ਕੇ ਰਹੇ ਆ ਨਾ, ਉਹ ਪਿੰਡ ਦਾ ਪਤਾ ਹੈ। ਉਹਦੇ ਨਾਂ ਸੀ ਬਰਾਸ। ਅੱਛਾ ਅੱਛਾ। ਉੱਥੇ ਜਦੋਂ ਉਹ ਤੁਹਾਨੂੰ ਲੈਣ ਆਇਆ ਬਾਹਮਣ ਨੇ ਦੱਸਿਆ ਨਾ ਵੀ ਤੁਹਾਨੂੰ ਕਿਸੇ ਛੱਡਣਾ ਨਹੀਂ ਹੈ, ਮਾਰ ਦੇਣਾ। ਉਹ ਜਿਹਦੀ ਵਧੀ ਹੋਵੇ ਅੱਲਾਹ ਤਾਲਾ ਉਹਨੂੰ ਬਚਾ ਲੈਂਦਾ ਹੈ। ਇਸ ਤਰ੍ਹਾਂ ਹੀ। ਉਹ ਇੱਕ ਲੰਬੜਦਾਰ ਸੀ ਪਿੰਡ ਦੇ ਵਿੱਚ, ਜਿਵੇਂ ਸਾਡੇ ਲੰਬੜਦਾਰ ਸੀ, ਗਲੀ ਜਾਂਦੀ ਸੀ। ਉੱਥੇ ਉਹ ਸਾਨੂੰ ਨਾ ਉਹ ਲੰਬੜਦਾਰ ਦੇ ਘਰ ਬਾੜ ਗਿਆ। ਅੱਛਾ। ਸਿੱਖਣੀ ਰੋਟੀ ਪਕਾਉਂਦੀ ਆ, ਲੰਬੜਦਾਰ ਮੰਜੀ ਤੇ ਬੈਠਾ ਹੈ। ਉਹ ਵੀ ਸਿੱਖ ਸੀ? ਹਾਂ, ਉਹ ਵੀ ਸਿੱਖ ਸੀ। ਅੱਛਾ। ਉਹ ਬਾਕੀ ਉਹਨੇ ਸਾਨੂੰ ਰੋਟੀ ਦਿੱਤੀ ਆ, ਪਰ ਸਾਨੂੰ ਲੰਘੀ ਕੋਈ ਨਹੀਂ। ਇੰਨੀ ਡਰੇ ਸੀ ਉਹ ਜਸਾ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड फतेहवाला पहुंची है, जिहदा ज़िला गुजरांवाला, तहसील भी गुजरांवाला। आओ इत्थे एक साडे कोल बजुर्ग आए ने जिहड़े 47 वेले इंडिया तो हिजरत करके इस पिंड दे विच आबाद होए। इन्हां नाल गलबात साझी करदे हां उस 47 वेले दी। अस्सलाम वालेकुम बुजुर्गो। वालेकुम सलाम। की हाल चाल है? अल्लाह दा शुक्र है। ठीक ठाक हो? शुक्र है अल्लाह दा, ठीक है। अच्छा बुजुर्गो, की नाम है अपना? मेरा नाम जी नवाब है। नवाब। हाँ। तुहाडे वालिद साहब दा? अलाई बख्श। अलाई बख्श। ते दादा जी दा? हैं? दादा जी दा? सूबा। सूबा। केड़ी बरादरी अपनी? चहल बरादरी। चहल। जट। जट। सही हो गया। बुजुर्गो अज पुरानियां गल्लां पुछनियां तुहाडे को 47 वेले दियां। पिछे अपना केड़ा पिंड सी? दालो माजरा। दालो माजरा। हाँ। इहदे नाल केड़े केड़े पिंड लगदे सी? इहदे नाल लगदा सी रेवना। हाँ जी। एक जलबेड़ा। अच्छा। एक जलबेड़ी। जेड़े नजदीक सी। अच्छा अच्छा। इहदा जिला केड़ा सी?
ਰਿਆਸਤ ਸੀ, ਜ਼ਿਲ੍ਹਾ ਨਹੀਂ ਸੀ। ਅੱਛਾ, ਰਿਆਸਤ ਕਿਹੜੀ ਸੀ ਇਹਦੀ? ਪਟਿਆਲੇ ਦੀ। ਪਟਿਆਲਾ ਸੀ। ਹਾਂ ਤੇ ਤਹਿਸੀਲ ਦਾ ਪਤਾ ਇਹਦਾ ਕਿਹੜਾ ਸੀ? ਹਾਂ ਪਤਾ। ਕੀ ਸੀ? ਸਰੰਦ। ਅੱਛਾ, ਸਰਹੰਦ ਸੀ। ਸਹੀ ਹੋ ਗਿਆ। ਕਿੱਡਾ ਕੋ ਪਿੰਡ ਸੀ ਆਪਣਾ? ਬਸ ਦਰਮਿਆਨਾ ਜੈਸੀ, ਜਿੱਡਾ ਕਾ ਪਿੰਡ ਏਡਾ ਕੋਲ ਹੈ। ਅੱਛਾ, ਨਾਰਮਲ ਜਿਹਾ ਸੀ, ਕੋਈ 300-400 ਘਰ ਸੀ? ਹੈਂ? 300-400 ਘਰ ਹੋਣਾ? ਹਾਂ ਇੰਨਾ ਕੋਣ ਹੈ। ਅੱਛਾ, ਇੰਨਾ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਉੱਥੇ ਬਿਆਦਰੀਆਂ ਬੜੀਆਂ ਸੀ। ਕਿਹੜੀ ਕਿਹੜੀ? ਰਾਜਪੂਤ ਵੀ ਸੀ, ਅੱਛਾ ਜਿਵੇਂ ਜੱਟ ਵੀ ਸੀ, ਅੱਛਾ। ਇੱਕ ਕੌਮ ਬਰਾਗੀ ਸੀ, ਉਹ ਵੀ ਸੀ। ਅੱਛਾ ਅੱਛਾ। ਇੱਕ ਸੋਢੀ ਹੁੰਦੇ ਸੀ, ਅੱਛਾ, ਉਹ ਵੀ 2-3 ਘਰ ਹੈ ਸੀ, ਬੜੇ ਮਾਲਕ ਸੀ। ਸਹੀ ਹੋ ਗਿਆ। ਹਾਂ। ਤੇ ਸਿੱਖਾਂ ਦੇ ਘਰ ਵੀ ਆਇਆ ਸੀ? ਸਿੱਖਾਂ ਦਾ ਘਰ ਕੋਈ ਨਹੀਂ ਸੀ। ਹਿੰਦੂਆਂ ਦਾ? ਹਿੰਦੂਆਂ ਦਾ ਬਾਵੇ ਸਨ ਉਹ। ਹੈਗਾ ਸੀ ਘਰ? ਹਾਂ ਬਾਬਿਆਂ ਦਾ ਸੀ, ਬਾਵੇ ਕਹਿੰਦੇ ਸੀ ਇਹਨਾਂ ਨੂੰ। ਅੱਛਾ। ਬਾਕੀ ਸਿੱਖ ਸਾਡੇ ਪਿੰਡ ਕੋਈ ਨਹੀਂ ਸੀ। ਹੂੰ। ਇਹ ਵਿਆਹ ਦੇ ਇੱਕ ਬਾਵੇ ਸੀ, ਇੱਕ ਸੋਢੀ ਸੀ ਇਹਨਾਂ ਨੂੰ। ਅੱਛਾ ਅੱਛਾ। ਉਹਨਾਂ ਨੂੰ ਕਹਿੰਦੇ ਸੋਢੀ ਕਹਿੰਦੇ ਸੀ, ਇਹਨਾਂ ਦੀ ਮਾਲਕੀ ਬੜੀ ਸੀ। ਅੱਛਾ, ਸੋਢੀਆਂ ਦੀ? ਹਾਂ। ਸਹੀ ਹੋ ਗਿਆ। ਬਾਕੀ ਰਾਜਪੂਤ ਸੀ, ਉਹਨਾਂ ਦੀ ਵੀ ਮਾਲਕੀ ਬੜੀ ਸੀ। ਤੇ ਚਹਿਲਾਂ ਦੀ? ਸਾਡੀ ਮਾਲਕੀ ਥੋੜੀ ਸੀ। ਅੱਛਾ, ਚਹਿਲਾਂ ਦੀ ਥੋੜੀ ਸੀ। ਹਾਂ। ਸਹੀ ਹੋ ਗਿਆ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਲੰਬੜਦਾਰੀ ਇੱਕੋ ਹੀ ਸੀ। ਕੌਣ ਸੀ ਲੰਬੜਦਾਰ? ਉਹ ਰਾਜਪੂਤ ਸੀ। ਨਾਂ ਚੇਤਾ ਉਹਦਾ? ਦੁੱਲਾ। ਅੱਛਾ, ਦੁੱਲਾ। ਹਾਂ। ਸਹੀ ਹੋ ਗਿਆ। ਪਿੰਡ ਤੁਹਾਡਾ ਕੱਚਾ ਸੀ ਕਿ ਪੱਕਾ ਸੀ? ਪਿੰਡ ਸਾਡਾ ਜੀ ਵਿੱਚ ਪੱਕੇ ਵੀ ਹੈ ਸਨ, ਪੱਕੇ ਥੋੜੇ ਸੀ, ਕੱਚੇ ਬਹੁਤੇ ਸੀ। ਅੱਛਾ, ਕੱਚੇ ਬਹੁਤੇ ਸੀ। ਕੱਚੇ ਬਹੁਤੇ ਸੀ, ਹੂੰ, ਪੱਕੇ ਘੱਟ ਸੀ। ਸਹੀ ਹੋ ਗਿਆ। ਸਕੂਲ ਵਗੈਰਾ ਹੈ ਸੀ ਪਿੰਡ ਦੇ ਵਿੱਚ? ਨਾ ਸਕੂਲ ਕੋਈ ਨਹੀਂ ਸੀ। ਅੱਛਾ, ਕਿੱਥੇ ਪੜਨ ਜਾਂਦੇ ਸੀ ਬੱਚੇ? ਕਿਤੇ ਵੀ ਨਹੀਂ। ਨਾਲ ਦੇ ਪਿੰਡ ਕਿਸੇ ਦੇ ਨਹੀਂ ਜਾਂਦੇ ਸੀ? ਨਾ ਕਿਸੇ ਪਿੰਡ ਸਕੂਲ ਥਾ ਹੀ ਨਹੀਂ। ਅੱਛਾ। ਹਾਂ। ਸਹੀ ਉਹਨਾਂ ਹੋ ਗਿਆ। ਵਕਤਾਂ ਦੇ ਵਿੱਚ ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੀਆਂ? ਮਸਜਿਦ ਵੀ ਕੋਈ ਨਹੀਂ ਸੀ। ਇੱਕ ਤਕੀਆ ਬਣਾਇਆ ਸੀ ਪਿੰਡ ਦੇ ਵਿੱਚ। ਅੱਛਾ। ਆਉਣ ਜਾਣ ਵਾਸਤੇ, ਉੱਥੇ ਰਹਾਇਸ਼ ਵਾਸਤੇ, ਕੋਈ ਬਰਾਤ ਆ ਜਾਣੀ, ਹਾਂਜੀ। ਉਹਦੇ ਵਿੱਚ ਆਪਣਾ ਗੁਜ਼ਾਰਾ ਕਰਦੇ ਸੀ। ਅੱਛਾ ਅੱਛਾ। ਹਾਂ। ਤਕੀਏ ਦੇ ਉੱਤੇ ਕੀ ਕੋਈ ਕਮਰਾ ਸ਼ਮਰਾ ਵੱਡਾ ਬਣਾਇਆ ਸੀ? ਹਾਂ, ਇੱਕ ਕਮਰਾ ਬਣਿਆ ਸੀ। ਤੇ ਦਰਖਤ ਵਗੈਰਾ ਵੀ ਲੱਗੇ ਸੀ? ਹਾਂ, ਦਰਖਤ ਬੜਾ ਬੋਰਡ ਸੀ, ਬੜਾ ਤਕੜਾ। ਅੱਛਾ। ਬਿਲਕੁਲ ਇੱਕ ਕਿੱਲੇ ਦੇ ਵਿੱਚ ਉਹਦੀ ਛਾਂ ਹੋਣੀ ਹੈ ਰਹਿਣ ਬਹਿਣ ਵਾਸਤੇ। ਸਹੀ ਹੋ ਗਿਆ। ਉਹ ਦਰਵੇਸ਼ ਬੰਦਾ ਸੀ। ਅੱਛਾ। ਬਾਕੀ ਸਾਲ ਬਾਅਦ ਉਹ ਮੇਲਾ ਵੀ ਕਰਾਉਂਦਾ ਸੀ। ਉਹ ਜਿਹੜਾ ਦਰਵੇਸ਼ ਸੀ? ਹਾਂ। ਅੱਛਾ। ਰਾਜਪੂਤ ਸੀ ਜਾਤ ਦੇ। ਸਹੀ ਸਹੀ ਸਹੀ। ਹਾਂ। ਅੱਛਾ ਬਜ਼ੁਰਗੋ, ਇਹ ਦੱਸੋ ਜਿਹੜਾ ਪਿੰਡ ਸੀ ਤੁਹਾਡਾ, ਹਾਂ। ਇਹਦੇ ਨਾਲ ਪਿੰਡ ਸਿੱਖਾਂ ਦੇ ਕਿਹੜੇ ਕਿਹੜੇ ਸਨ? ਸਿੱਖਾਂ ਦੇ? ਹਾਂਜੀ। ਜਲਵੇੜਾ ਸਿੱਖਾਂ ਦਾ ਪਿੰਡ ਸੀ। ਅੱਛਾ। ਇੱਕ ਨਵਾਂ ਗਰਾਉਂ ਹੁੰਦਾ ਸੀ, ਅੱਛਾ। ਉਹ ਵੀ ਸਾਰਾ ਸਿੱਖਾਂ ਦਾ ਸੀ। ਅੱਛਾ, ਉਹ ਵੀ ਸਿੱਖਾਂ ਦਾ ਸੀ। ਹਾਂ। ਸਹੀ ਹੋ ਗਿਆ। ਤੇ ਮੇਲੇ ਸ਼ੇਲੇ ਲੱਗਦੇ ਸੀ ਪਿੰਡ ਦੇ ਵਿੱਚ? ਹੈਂ? ਮੇਲਾ ਲੱਗਦਾ ਹਾਂ, ਸੀ? ਮੇਲਾ ਲੱਗਦਾ ਸੀ। ਵਾਹਵਾ ਤਗੜਾ ਮੇਲਾ ਹੁੰਦਾ ਸੀ? ਮੇਲਾ ਬੜਾ ਤਕੜਾ ਲੱਗਦਾ ਸੀ ਸਾਲ ਬਾਅਦ। ਅੱਛਾ ਅੱਛਾ। ਗਰਮੀਆਂ ਨੂੰ ਕਿ ਸਰਦੀਆਂ ਨੂੰ? ਗਰਮੀਆਂ ਨੂੰ। ਅੱਛਾ, ਗਰਮੀਆਂ ਨੂੰ। ਹਾਂ। ਜ਼ਮੀਨ ਕਿਦਾਂ ਦੀ ਸੀ ਆਪਣੇ ਪਿੰਡ ਦੀ? ਹੈਂ? ਜ਼ਮੀਨ ਕਿਦਾਂ ਦੀ ਸੀ? ਜ਼ਮੀਨ ਬਹੁਤ ਅੱਛਾ ਰਕਬਾ ਸੀ। ਅੱਛਾ, ਅੱਛਾ ਰਕਬਾ ਸੀ। ਹਾਂ। ਕੀ ਕੁਛ ਉੱਗਦਾ ਸੀ? ਹਰ ਫਸਲ ਹੁੰਦਾ ਸੀ। ਅੱਛਾ। ਵਾਈ ਖੂਹਾਂ ਦੀ ਸੀ ਕਿ ਨਹਿਰੀ ਪਾਣੀ ਸੀ? ਖੂਹਾਂ ਦੀ ਵਾਹੀ ਸੀ। ਅੱਛਾ, ਖੂਹਾਂ ਦੀ। ਹਾਂ। ਆਪਣਾ ਖੂਹ ਹੈ ਸੀ ਉੱਥੇ? ਹਾਂ ਬਿਲਕੁਲ, 2 ਖੂਹ ਸੀ ਸਾਡੇ। ਕਿਹੜੀ ਸਾਈਡ ਤੇ ਸੀ? ਇੱਕ ਤੇ ਹੈ ਸੀ ਪਿੰਡ ਦੇ ਬਿਲਕੁਲ ਨਾਲ ਦੱਖਣ ਪਾਸੇ, ਅੱਛਾ ਨਾ ਪਹਾੜ ਪਾਸੇ। ਅੱਛਾ। ਇੱਕ ਜਿਹੜਾ ਸੀ ਉਹ ਦੱਖਣ ਦੀ ਤੇ ਲਾਂਦੇ ਦੀ ਗੋਠੇ 'ਚ ਸੀ। ਅੱਛਾ। ਉਹ ਫਰਕ ਨਾਲ ਸੀ। ਵਾਵਾ ਸੀ ਦੂਸਰਾ ਪੈਲੀ ਉੱਥੇ ਤੁਹਾਡੀ? ਹਾਂ, ਪੈੜੀਆਂ। ਕਿੰਨੀ ਜ਼ਮੀਨ ਸੀ? ਜ਼ਮੀਨ ਦੀ ਉਦੋਂ ਹੈ ਸੀ ਤੇ ਬੜੀ, ਉਹ ਬਿੱਗੇ ਕਹਿੰਦੇ ਸੀ, ਕਨਾਲਾ ਨਹੀਂ ਸੀ ਕਹਿੰਦੇ। ਅੱਛਾ ਅੱਛਾ ਅੱਛਾ। ਹਾਂ। ਕਿੰਨੇ ਕੁ ਵਿਗੇ ਸੀ? ਬਿੱਗੇ ਤੇ ਬਤੇਰੇ ਸੀ, 15-16 ਕਿੱਲੇ ਸੀ ਸਾਡੇ। ਅੱਛਾ 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 ਅੱਛਾ। ਸਹੀ ਹੋ ਗਿਆ। ਤੇ ਰਾਜਪੂਤਾਂ ਦੀ ਕਿੰਨੀ ਕੁ ਜ਼ਮੀਨ ਸੀ? ਰਾਜਪੂਤਾਂ ਦਾ ਬਹੁਤ ਰਕਬਾ ਸੀ। ਅੱਛਾ, ਵਾਵਾ ਰਕਬਾ ਸੀ। ਹਾਂ, ਉਹਨਾਂ ਦਾ ਕੋਈ 100 ਕੁ ਕਿੱਲਾ ਸੀ। ਅੱਛਾ ਅੱਛਾ ਅੱਛਾ। ਹਾਂ। ਸਹੀ ਹੋ ਗਿਆ। ਆਪਸ 'ਚ ਪਿੰਡ ਦੇ ਵਿੱਚ ਜਿਹੜੀਆਂ ਤੁਸੀਂ ਬਰਾਦਰੀਆਂ ਗਨਾਈਆਂ, ਇਹਨਾਂ ਦਾ ਆਪਸ 'ਚ ਕਿੱਦਾਂ ਸੀ ਰਹਿਣ ਸਹਿਣ? ਆਪਸ 'ਚ ਲੜਾਈ ਝਗੜਾ ਤੇ ਨਹੀਂ ਸੀ ਹੈ? ਨਹੀਂ, ਉਹਨਾਂ ਵਕਤਾਂ ਦੇ ਵਿੱਚ ਪਿੰਡ ਦੇ ਵਿੱਚ ਕੋਈ ਨਹੀਂ ਸੀ। ਬਾਕੀ ਫਿਰ ਜਦੋਂ ਵੱਢ ਟੁੱਕ ਹੋਈ ਹੈ ਨਾ, ਹਾਂਜੀ, ਫਿਰ ਲਾਂਭ ਤੇ ਆਏ ਨੇ ਸਿੱਖ। ਉਹ ਵੀ ਅਸੀਂ ਤੁਹਾਡੇ ਕੋਲ ਪੁੱਛਦੇ ਹਾਂ ਸਾਰੀ ਕਹਾਣੀ। ਹਾਂ। ਥੋੜਾ ਪਿੰਡ ਦੇ ਬਾਰੇ ਪੁੱਛ ਲਈਏ। ਹਾਂ। ਤੇ ਕਿੰਨੀ ਕੁ ਉਮਰ ਸੀ ਉਸ ਵੇਲੇ? 12 ਕੁ ਸਾਲ ਸੀ? ਹਾਂ, 15 ਸਾਲ ਸੀ? 12 ਸਾਲ ਹੈ ਸੀ। ਅੱਛਾ, 12 ਕੁ ਸਾਲ ਸੀ। ਹਾਂ। ਸਹੀ ਹੋ ਗਿਆ। ਤੁਹਾਡੇ ਹੋਰ ਵੀ ਵੀਰ ਹੈ ਸਨ ਭਰਾ? ਹਾਂ ਬਿਲਕੁਲ। ਛੋਟੇ ਸਨ ਕਿ ਵੱਡੇ? ਮੇਰੇ ਤੋਂ ਵੱਡਾ ਭਰਾ ਸੀ ਇੱਕ। ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਂ ਸੀ ਬਰਕਤ। ਅੱਛਾ, ਬਰਕਤ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ ਕਿ ਦੂਸਰਾ ਜਦੋਂ ਉਜਾੜੇ ਪਏ, 47 ਦੀ ਵੰਡ ਹੋ ਗਈ, ਤੁਹਾਡੇ ਲੋਕਾਂ ਨੂੰ ਕਿੱਦਾਂ ਪਤਾ ਲੱਗਿਆ ਕਿ ਬਈ ਅਸੀਂ ਇੱਥੋਂ ਟੁਰ ਜਾਣਾ ਆਪਣਾ ਪਿੰਡ ਤੋਂ? ਉਹ ਜੀ ਕੋਈ
ਮਹੀਨਾ ਪਹਿਲਾਂ ਐਲਾਨ ਹੁੰਦੇ ਸੀ, ਅੱਛਾ ਐਲਾਨ ਹੁੰਦੇ ਸੀ। ਹਾਂ। ਬਾਕੀ ਸਪੀਕਰ ਵਗੈਰਾ ਕੋਈ ਨਹੀਂ ਸੀ ਹੁੰਦਾ। ਅੱਛਾ ਵੱਡੇ ਟੁੱਕੇ ਇਧਰੋਂ ਬੰਦੇ ਜਾਂਦੇ ਸੀ। ਹਾਂ ਬਾਕੀ ਉਸ ਵੇਲੇ ਕਹਿੰਦੇ ਸੀ ਵੀ ਇੰਡੀਆ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਹੈ, ਅੱਛਾ ਜਿਹਨੇ ਜਾ ਸਕਦਾ ਜਾ ਸਕਦਾ ਹੈ। ਹਾਂ ਬਾਕੀ ਉਹ ਜਿਹੜੇ ਸਾਡੇ ਵੱਡੇ ਸੀ ਉਹ ਕਹਿੰਦੇ ਸੀ ਵੀ ਜਾਣਾ ਕਿੱਥੇ ਆ, ਅੱਛਾ ਸਾਡੀ ਇੰਨੀ ਜਾਇਦਾਦ ਹੈ, ਹਾਂ ਇਹ ਛੱਡ ਕੇ ਕਿੱਥੇ ਜਾਣਾ ਹੈ। ਅੱਛਾ ਹਾਂ। ਤੇ ਫਿਰ ਕਿੱਦਾਂ ਤੁਸੀਂ ਤੁਹਾਡੇ ਪਿੰਡੋਂ ਤੇ ਕੋਈ ਹਮਲਾ ਹੋਇਆ ਜਾਂ ਜੱਥਾ ਪਿਆ ਤੁਹਾਡੇ ਪਿੰਡ ਦੇ ਵਿੱਚ? ਬਹੁਤ ਤਕੜਾ ਜਸਦਾ ਪਿਆ। ਉਹ ਹੁਣ ਸਾਨੂੰ ਪੂਰੀ ਕਹਾਣੀ ਦੱਸੋ ਕਿ ਕਿੱਦਾਂ ਕਿੱਦਾਂ ਹਮਲਾ ਹੋਇਆ, ਤੁਸੀਂ ਲੋਕ ਕੀ ਕਰਦੇ ਪਏ ਸੀ, ਕਿਸ ਵੇਲੇ ਹੋਇਆ? ਦੇਖੋ ਜੀ ਆਹੀ ਟਾਈਮ ਸੀ ਜਿੱਦਣ ਸਾਡੇ ਤੇ ਹਮਲਾ ਪਿਆ। ਅੱਛਾ 2 ਜਿਹੜਾ ਦਿਨ ਹੁਣ ਦਾ। ਟਾਈਮ ਹੈ ਨਾ, ਅੱਛਾ ਇਹੀ ਟਾਈਮ ਸੀ। ਸਹੀ। ਸਾਡੇ ਨਾਲ ਇੱਕ ਗੁੱਜਰ ਹੁੰਦਾ ਸੀ, ਉਹਦਾ ਪਿੰਡ ਸੀ ਛੋਟਾ ਜਿਹਾ। ਅੱਛਾ ਉਹ ਉੱਠ ਕੇ ਸਾਡੇ ਪਿੰਡ ਆ ਗਿਆ। ਅੱਛਾ ਉਹਨਾਂ ਵਕਤਾਂ ਦੇ ਵਿੱਚ ਉਹ ਸਿੱਖਾਂ ਦੀ ਫਸਲ ਉਜਾੜ ਦਿੰਦਾ ਸੀ, ਤਕੜਾ ਬੰਦਾ ਸੀ। ਅੱਛਾ ਬਾਕੀ ਉਹਦੇ ਕਰਕੇ ਨਾ ਫਿਰ ਸਾਡੇ ਤੇ ਬਹੁਤ ਤਕੜਾ ਹਮਲਾ ਪਿਆ। ਉਹਦੇ ਕਰਕੇ? ਉਹਦੇ ਉਹ ਕਰਕੇ ਸਿੱਖਾਂ ਦੇ ਪਿੰਡੋਂ ਆਇਆ ਸੀ? ਨਹੀਂ ਪਿੰਡ ਉਹਦਾ ਵੱਖਰਾ ਸੀ, ਹੈ ਸੀ ਨਜ਼ਦੀਕ। ਅੱਛਾ ਲੇਕਿਨ ਸਾਮੀ ਭਾਰੀ ਸੀ ਉਹ? ਹਾਂ ਅੱਛਾ ਹੈ ਸੀ ਨਜ਼ਦੀਕ, ਛੋਟਾ ਜਿਹਾ ਪਿੰਡ ਸੀ। ਅੱਛਾ ਮਾਲਕ ਵੀ ਹੈ ਸੀ ਉਹ। ਬਾਕੀ ਭੇਡਾਂ ਬੱਕਰੀਆਂ ਊਠ ਘੋੜੀਆਂ ਵਗੈਰੇ ਰੱਖਣੇ। ਅੱਛਾ ਉਹ ਧੱਕੇ ਨਾਲ, ਉਹ ਜੰਗਲ ਬਹੁਤਾ ਹੁੰਦਾ ਸੀ ਨਾ ਉਦੋਂ। ਹੁਣ ਤਾਂ ਕਹਿੰਦੇ ਹੈ ਉਹ ਕੋਈ ਨਹੀਂ। ਅੱਛਾ ਉਸ ਵਕਤ ਦੇ ਵਿੱਚ ਉਹ ਸਿੱਖਾਂ ਦਾ ਨੁਕਸਾਨ ਕਰਦਾ ਹੁੰਦਾ ਸੀ। ਅੱਛਾ ਭੇਡਾਂ ਚਾਰ ਲਿਆਣੀਆਂ, ਪੱਠੇ ਵੱਢ ਲਿਆਉਣੇ, ਘੋੜੀਆਂ ਛੱਡ ਦੇਣੀਆਂ। ਅੱਛਾ ਉਹ ਉੱਠ ਕੇ ਤੇ ਸਾਡੇ ਪਿੰਡ ਆ ਗਿਆ। ਉਹਦੇ ਕਰਕੇ ਫਿਰ ਸਾਡੇ ਤੇ ਬਹੁਤ ਤਕੜਾ ਹਮਲਾ ਪਿਆ। ਅੱਛਾ ਹਮਲੇ ਕਿੰਨਾ ਕੁ ਜੱਥਾ ਸੀ ਜਿਹੜਾ ਆਇਆ ਸੀ? ਹੈ ਕਿੰਨਾ ਕੁ ਜੱਥੇ ਲੋਕ ਸੀ ਜਿਹੜੇ ਆਏ ਸੀ? ਵੱਡਣ ਟੁੱਕਣ। ਹਾਂਜੀ ਹੁਣ ਉਹ ਮੈਨੂੰ ਨਹੀਂ ਪਤਾ, ਬਹੁਤ ਜ਼ਿਆਦਾ ਅਸਲਾ ਚੱਲਿਆ ਉੱਥੇ। ਅੱਛਾ ਗੋਲੀ ਚੱਲੀ ਸੀ? ਬਹੁਤ ਜ਼ਿਆਦਾ ਗੋਲੀ ਚੱਲੀ ਸੀ। ਅੱਛਾ ਹਾਂ ਨਹੀਂ ਉਹਦੇ ਬਾਰੇ ਦੱਸੋ ਨਾ, ਕਿੱਦਾਂ ਹਮਲਾ ਉਹਨਾਂ ਨੇ ਸ਼ੁਰੂ ਕੀਤਾ, ਤੁਸੀਂ ਲੋਕ ਕੀ ਕਰਦੇ ਪਏ ਸੀ ਉਸ ਵੇਲੇ? ਅਸੀਂ ਤਾਂ ਬੈਠੇ ਤੇ ਆਪਣੇ ਮਕਾਨਾਂ ਦੇ ਵਿੱਚ, ਅਚਾਨਕ ਹਮਲਾ ਹੋਇਆ ਹੈ। ਹਾਂਜੀ ਪਹਿਲਾਂ ਤਾਂ ਸਿੱਖ 4 ਆਏ ਨਾ। ਅੱਛਾ ਉਹਨਾਂ ਆ ਕੇ ਕਿ ਮੇਰਾ ਚਾਚਾ ਹੁੰਦਾ ਸੀ ਪਿੰਡ ਦੇ ਚੜ੍ਹਦੇ ਪਾਸੇ ਘਰ ਸੀ, ਅੱਛਾ ਉਹਨਾਂ ਆ ਕੇ ਉਹਨੂੰ ਕਤਲ ਕੀਤਾ। ਚਾਚੇ ਤੁਹਾਡੇ ਨੂੰ? ਹਾਂ ਕੀ ਨਾਂ ਸੀ ਚਾਚੇ ਦਾ? ਖੈਰੂ। ਅੱਛਾ ਉਹਨੂੰ ਕਤਲ ਕਰ ਦਿੱਤਾ? ਕਤਲ ਕਰਕੇ ਨਾ ਫਿਰ ਉਹ ਸਾਡੇ ਜਿਹੜੇ 5 ਘਰ ਹੈ ਸੀ ਨਾ, 5-6 ਅੱਛਾ ਸਾਡੇ ਇੱਕ ਪਾਸੇ ਸੀ। ਅੱਛਾ ਫਿਰ ਉਹ ਆਉਣ ਲੱਗੇ ਸਾਡੇ ਭੇਡ ਮਾਰਨ ਵਾਸਤੇ। ਹਾਂਜੀ ਉਸ ਵਕਤ ਮੈਨੂੰ ਸਾਰੇ ਹਮਲੇ ਦਾ ਪਤਾ ਹੈ। ਉਹਦਾ ਦੱਸੋ ਨਾ, ਉਹੀ ਸਾਰੀ ਸਟੋਰੀ ਉਹ ਜਿਸ ਬਾਤ ਮੇਰੀ ਜਿਹੜੀ ਚਾਚੀ ਸੀ ਨਾ, ਰੋਂਦੀ ਆਉਂਦੀ ਏ ਅੱਛਾ ਵੀ ਖੈਰੂ ਮਾਰ ਛੱਡਿਆ। 2 ਘੋੜੀਆਂ 6 ਬੰਦੇ। ਅੱਛਾ ਉਹਨਾਂ ਦੇ ਕੋਲ ਅਸਲਾ ਕੋਈ ਨਹੀਂ ਸੀ, ਬਰਛੇ ਹੈ ਸਨ। ਅੱਛਾ ਹੈ ਸਿੱਖ ਸਨ ਉਹ ਸਾਰੇ? ਹਾਂ ਹੈ ਸਨ ਸਿੱਖ। ਅੱਛਾ ਉਹ ਬਰਛਿਆਂ ਦੇ ਨਾਲ ਫਿਰ ਉਧਰ ਉਧਰ ਮਾਰਨ ਲੱਗੇ। ਉਸ ਵਕਤ ਜਿਸ ਬਾਤ ਆਏ ਨਾ, ਮੈਨੂੰ ਸਾਰੀ ਕਹਾਣੀ ਦਾ ਪਤਾ ਹੈ। ਮੈਂ ਮੁੰਡੇ ਨਾਲੋਂ ਤਕੜਾ ਸੀ, ਮੈਨੂੰ ਸਭ ਕਿਸੇ ਦਾ ਪਤਾ ਸੀ। ਉੱਥੇ ਅੱਗੇ ਇੱਕ ਮੇਰਾ ਪਿਓ ਬੈਠਾ, ਇੱਕ ਚਾਚਾ ਬੈਠਾ ਸੀ। ਅੱਛਾ ਇੱਕ ਸਾਡਾ ਹੋਰ ਭਰਾ ਲੱਗਦਾ ਸੀ ਚਾਚੇ ਬਾਬੇ ਦਾ, ਉਹ ਸੀ। ਇਹ 3 ਬੰਦੇ ਸੀ। ਹਾਂਜੀ ਜਿਸ ਬਾਤ ਸਾਡੇ ਵਿਹੜਿਆਂ ਦੇ ਵਿੱਚ ਵੜਨ ਲੱਗੇ ਨਾ, ਹਾਂਜੀ ਇਹਨਾਂ ਫਿਰ ਅੱਗੇ ਹੋ ਗਏ। ਅੱਛਾ ਉਹ ਜਿਹੜਾ ਸੀ ਨਾ ਮੇਰਾ ਚਾਚਾ, ਉਹਦੇ ਕੋਲ ਘੋੜੀ ਸੀ, ਹੈ ਸੀ ਛੋਟੀ। ਅੱਛਾ ਉਹ ਮਾਰਦਾ ਘੋੜੀ ਦੇ ਸਿਰ ਦੇ ਵਿੱਚ, ਚਾਚਾ ਜੀ ਤੁਹਾਡੇ? ਆ ਸਿੱਖ ਦੇ। ਅੱਛਾ ਬਾਕੀ ਉਹ ਘੋੜੀ ਉਹਨੂੰ ਦੀ ਵੱਜੀ, ਦਸਤਾ ਛੋਟਾ ਸੀ। ਉਹ ਜਿਹੜਾ ਨਾਲ ਦਾ ਸੀ ਉਹਨੇ ਇੱਥੇ ਵਰਛਾ ਕੱਢਤਾ ਚਾਚੇ ਦੇ? ਹਾਂ ਅੱਛਾ ਵਰਛਾ ਲੱਗਿਆ, ਉਹ ਤਾਂ ਫਿਰ ਪਾਗਲ ਹੋ ਗਿਆ। ਇੱਕ ਹੋਰ ਬੰਦਾ ਸੀ, ਉਹਨੇ ਫਿਰ ਉਹਦੇ ਡਾਂਗ ਮਾਰੀਏ। ਅੱਛਾ ਫਿਰ ਉਹਨੇ ਵਰਛਾ ਛੱਡਿਆ। ਫਿਰ ਵਰਛਾ ਉਹਨਾਂ ਨੇ ਆਪਣੇ ਹੱਥ ਨਾਲ ਕੱਢਿਆ ਓਹ ਉਸ ਵਕਤ ਦੇ ਵਿੱਚ। ਬਸ ਜਦੋਂ ਇਹ ਹਮਲਾ ਪਿਆ ਹੈ ਨਾ, ਹਾਂਜੀ ਫਿਰ ਘਰਾਂ ਦੇ ਵਿੱਚ ਪਤਾ ਲੱਗ ਗਿਆ। ਫਿਰ ਕੋਈ ਚੁੱਕਦਾ, ਕੋਈ ਕੇਸ ਫੜਦਾ, ਕੋਈ ਭਾਂਡਾ ਫੜਦਾ। ਫਿਰ ਨਿਕਲਣ ਲੱਗਿਆ, ਪੂਰੇ ਨਿਕਲੇ ਨਹੀਂ। ਅੱਛਾ ਫਿਰ ਸਿੱਖਾਂ ਦਾ ਬਹੁਤ ਜ਼ਿਆਦਾ ਹਮਲਾ ਪਿਆ, ਉੱਥੇ ਬਹੁਤ ਜ਼ਿਆਦਾ ਹਮਲਾ ਪਿਆ। ਉਸੇ ਦਿਨ ਹੀ ਜਿੱਦਣ ਚਾਚਾ ਕਤਲ ਹੋਇਆ? ਹਾਂ ਉਸੇ ਦਿਨ ਹੀ, ਉਸੇ ਦਿਨ ਹੀ। ਅੱਛਾ ਫਿਰ ਤੇ ਹਾਂਜੀ ਜਿਵੇਂ ਕੋਈ ਕਿਆਮਤ ਆ ਜਾਂਦੀ ਏ। ਜੇ ਮਕਈ ਦੇ ਵਿੱਚ ਮੈਂ ਭੱਜਿਆ ਜਾਂਦਾ ਸੀ, ਮਕਈ ਦੇ ਵਿੱਚ ਕਾੜ ਕਾੜ ਟਾਂਡਿਆਂ ਨੂੰ ਗੋਲੀਆਂ ਵੱਜਦੀਆਂ ਸੀ। ਅੱਛਾ ਮੈਨੂੰ ਕੋਈ ਨਹੀਂ ਵੱਜੀ ਹੈ। ਤੁਸੀਂ ਭੱਜੇ ਉੱਥੋਂ? ਮੈਂ ਬੜਾ ਭੱਜਿਆ। ਤੇ ਤੁਹਾਡੇ ਬਾਕੀ ਜੀ ਜਿਹੜੇ ਸਨ ਉਹ ਬਾਕੀ ਦਾ ਮੈਨੂੰ ਕੋਈ ਪਤਾ ਨਹੀਂ ਹੈ। ਬਾਕੀ 3 ਮਹੀਨਿਆਂ ਬਾਅਦ ਮੈਨੂੰ ਮਿਲੇ ਨਾ।
ਅੱਛਾ ਪਿੰਡ ਦੀ ਹੁਣ ਸਟੋਰੀ ਦੱਸੋ, ਜਦੋਂ ਤੁਸੀਂ ਉੱਥੇ ਹਮਲਾ ਹੋ ਗਿਆ ਉਹਨਾਂ ਲੋਕਾਂ ਨੇ ਉੱਥੇ ਕਤਲ ਕੀਤੇ ਆ ਕੇ ਬੰਦੇ? ਕਤਲ ਛੱਡਿਆ ਉੱਥੇ, ਛੱਡੀ ਸ਼ਾਇ ਕੋਈ ਨਹੀਂ, ਤੂੰ ਕਤਲ ਕਹਿਦਾ ਤੁਹਾਡੇ ਪਿੰਡ ਦੇ? ਹਾਂ, ਜਿਹੜਾ ਸਾਡੇ ਪਿੰਡ ਦੇ ਵਿੱਚ ਆ ਗਏ ਨਾ ਸਿੱਖ, ਹਾਂਜੀ, ਫਿਰ ਜਿਹੜਾ ਲੱਭ ਗਿਆ ਉਹਨਾਂ ਨੇ ਫਿਰ ਛੱਡਿਆ ਨਹੀਂ ਹੈ, ਮਾਰਿਆ। ਕੋਈ ਵਧੀਆ ਵਾਲਾ ਬਚ ਗਿਆ। ਜ਼ਿਆਦਾਤਰ ਬੰਦੇ ਮਰੇ ਨੇ ਉੱਥੇ? ਹਾਂ, ਬਹੁਤੇ ਮਰੇ ਨੇ। ਤੁਹਾਡੇ ਜੀਆਂ ਦੇ ਵਿੱਚੋਂ ਕੌਣ ਕੌਣ ਮਰਿਆ? ਸਾਡਿਆਂ ਜੀਆਂ ਦੇ ਵਿੱਚ ਬਥੇਰੇ ਮਰੇ ਨੇ। ਮੇਰਾ ਭਰਾ ਮਰਿਆ, ਸਕਾ? ਮੇਰਾ ਪਿਓ ਮਰਿਆ, ਬਾਕੀ ਹੋਰ ਜਿਹੜੇ ਲੱਗਦੇ ਲਗਾਉਂਦੇ ਸੀ ਉਹਨਾਂ ਦੇ ਬਹੁਤ ਜੀ ਮਰੇ ਨੇ। ਅੱਛਾ, ਜਦੋਂ ਤੁਹਾਡੇ ਵਾਲਦ ਸਾਹਿਬ ਨੂੰ ਮਾਰਿਆ ਉਹਨਾਂ ਨੇ ਉਦੋਂ ਉੱਥੇ ਹੀ ਸੀ ਤੁਸੀਂ? ਨਾ ਨਾ, ਮੈਨੂੰ ਪਤਾ ਕੋਈ ਨਹੀਂ। ਬਾਕੀ ਉਹ ਜਦੋਂ ਆਪੋ ਆਪਣੇ ਥਾਵਾਂ ਤੇ ਲੁਕਦੇ ਗਏ ਨਾ, ਹਾਂਜੀ, ਫਿਰ ਜਿਹੜਾ ਨਿਕਲਦਾ ਰਿਹਾ ਉਹਨੂੰ ਮਾਰਦੇ ਰਹੇ ਨੇ। ਮੈਂ ਵੇਖਿਆ ਕੋਈ ਨਹੀਂ, ਸੁਣਦੇ ਹੈ। ਅੱਛਾ, ਮੈਂ ਤਾਂ ਉਸ ਵਕਤ ਜਿਉਂ ਭੱਜਿਆ ਹੈ ਨਾ, ਡਰ ਬੁਰੀ ਚੀਜ਼ ਹੈ। ਮੈਂ ਇੱਕ ਨਿਕਲ ਗਿਆ ਬਾਲ ਦੂਰ, ਕੱਲਾ ਹੀ? ਕੱਲਾ ਹੀ। ਹੋਰ ਨਾਲ ਕੋਈ ਬੱਚਾ ਨਾ, ਨਹੀਂ ਸੀ? ਹੋਰ ਕੋਈ ਬੱਚਾ ਨਹੀਂ ਸੀ। ਇੱਕ ਮੇਰੀ ਭੈਣ ਲੱਗਦੀ ਸੀ, ਚਾਚੇ ਦੀ ਧੀ, ਉਹ ਸੀ। ਅੱਛਾ, ਉਹ ਅੱਧ ਸਹੀ ਗਈ ਹੈ ਵਿਚਾਰੀ। ਫਿਰ ਡਰ ਬੁਰੀ ਚੀਜ਼ ਹੁੰਦਾ। ਹਾਂਜੀ, ਮੈਂ ਅੱਗੇ ਲੰਘ ਗਿਆ। ਅੱਗੇ ਫਿਰ ਸਾਡੇ ਪਿੰਡ ਦਾ ਇੱਕ ਰਾਜਪੂਤ ਲੱਭਿਆ। ਅੱਛਾ, ਮੈਂ ਉਹਦੇ ਨਾਲ ਟੁਰ ਪਿਆ। ਉਹਨਾਂ ਦਾ ਇੱਕ ਪਿੰਡ ਬੜਾ ਦਰਾਡਾ ਹੁੰਦਾ ਸੀ। ਅੱਛਾ, ਫਿਰ ਰਾਤੋਂ ਰਾਤ ਅਸੀਂ ਉਹ ਪਿੰਡ ਦੇ ਨਜ਼ਦੀਕ ਚਲੇ ਗਏ ਆ। ਜਿਵੇਂ ਸਾਡਾ ਪਿੰਡ ਇੱਥੋਂ ਨਾਲ ਦਾ ਪਿੰਡ ਹੋਵੇ, ਹਾਂਜੀ, ਉਹ ਅੰਬ ਹਵਾ ਕੇ ਨਾ ਫਿਰ ਉੱਥੇ ਬਹਿ ਗਏ। ਇੱਕ ਅੰਬ ਸੀ ਬੜਾ ਸਾਰਾ। ਅੱਛਾ, ਮੇਰੇ ਕੋਲ ਖੇਤ ਸੀ। ਅਸੀਂ 3-4 ਬੰਦੇ ਹੋ ਗਏ ਨਾ ਪਿੰਡ ਦੇ ਇਕੱਠੇ। ਉਹ ਫਿਰ ਅਸੀਂ ਜਿਸ ਬਾਅਦ ਬੈਠੇ ਆ, ਦਿਨ ਚੜ ਗਿਆ। ਫਿਰ ਇੱਕ ਬਾਹਮਣ ਆਇਆ। ਅੱਛਾ, ਉਹ ਬਾਹਮਣ ਆ ਕੇ ਆਖਣ ਲੱਗਾ ਵੀ ਤੁਸੀਂ ਕਿੱਥੋਂ ਆਏ ਹੋ? ਅਸੀਂ ਸੁੱਤੇ, ਸਾਨੂੰ ਇਹਨੇ ਠਾਲਿਆ। ਉਹ ਆਖਣ ਲੱਗਾ ਵੀ ਤੁਸੀਂ ਹੋਰ ਜਾ ਨਹੀਂ ਸਕਦੇ, ਤੁਹਾਨੂੰ ਕੋਈ ਮਾਰ ਦੇਗਾ। ਅੱਛਾ, ਵੀ ਤੁਸੀਂ ਮੇਰੇ ਨਾਲ ਆਓ। ਇਹ ਸਾਡੇ ਪਿੰਡ ਜਿਹੜਾ ਪਿੰਡ ਸੀ, ਉਹ ਕੀ ਨਾਂ ਸੀ ਪਿੰਡ ਦਾ? ਉਹ ਪਿੰਡ ਦਾ ਮੈਨੂੰ ਨਾਂ ਅੱਛਾ, ਨਾਂ ਨਹੀਂ ਪਤਾ। ਅੱਛਾ, ਜਿੱਥੇ ਅਸੀਂ ਜਾ ਕੇ ਰਹੇ ਆ ਨਾ, ਹਾਂਜੀ, ਉਹ ਪਿੰਡ ਦਾ ਪਤਾ ਹੈ। ਉਹਦੇ ਨਾਂ ਸੀ ਬਰਾਸ। ਅੱਛਾ, ਅੱਛਾ, ਉੱਥੇ ਅੱਛਾ। ਅਸੀਂ ਜਦੋਂ ਉਹ ਤੁਹਾਨੂੰ ਲੈਣ ਆਇਆ ਬਾਹਮਣ, ਬਾਹਮਣ ਨੇ ਦੱਸਿਆ ਨਾ ਵੀ ਤੁਹਾਨੂੰ ਕਿਸੇ ਛੱਡਣਾ ਨਹੀਂ ਹੈ, ਮਾਰ ਦੇਣਾ। ਉਹ ਜਿਹਦੀ ਵਧੀ ਹੋਵੇ ਅੱਲਾਹ ਤਾਲਾ ਉਹਨੂੰ ਬਚਾ ਲੈਂਦਾ ਹੈ। ਇਸ ਤਰ੍ਹਾਂ ਹੀ ਹੈ। ਉਹ ਇੱਕ ਲੰਬੜਦਾਰ ਸੀ ਪਿੰਡ ਦੇ ਵਿੱਚ, ਜਿਵੇਂ ਸਾਡੇ ਲੰਬੜਦਾਰ ਸੀ, ਗਲੀ ਜਾਂਦੀ ਸੀ। ਹਾਂਜੀ, ਉੱਥੇ ਉਹ ਸਾਨੂੰ ਨਾ ਉਹ ਲੰਬੜਦਾਰ ਦੇ ਘਰ ਬਾੜ ਗਿਆ। ਅੱਛਾ, ਸਿੱਖਣੀ ਰੋਟੀ ਪਕਾਉਂਦੀ ਆ, ਲੰਬੜਦਾਰ ਮੰਜੀ ਤੇ ਬੈਠਾ ਹੈ। ਉਹ ਵੀ ਸਿੱਖ ਸੀ? ਹਾਂ, ਉਹ ਵੀ ਸਿੱਖ ਸੀ। ਅੱਛਾ, ਉਹ ਬਾਕੀ ਉਹਨੇ ਸਾਨੂੰ ਰੋਟੀ ਦਿੱਤੀ ਆ, ਪਰ ਸਾਨੂੰ ਲੰਘੀ ਕੋਈ ਨਹੀਂ। ਇੰਨੀ ਡਰੇ ਸੀ? ਉਹ ਜਸਾ ਆ ਗਿਆ ਮਗਰੋਂ। ਤੋ ਉਸ ਪਿੰਡ? ਉਸ ਪਿੰਡ 'ਚ ਵੀ ਜਸਾ ਆ ਗਿਆ। ਕਣ ਕੇ ਇਹਨੂੰ ਬਾਹਰ ਕੱਢ ਮਾਰਨਾ ਹੈ। ਅੱਛਾ, ਉਸ ਬੰਦੇ ਨੇ ਮਾਰਨ ਨਹੀਂ ਦਿੱਤਾ ਹੈ। ਉਹ ਫਿਰ ਜਦੋਂ ਚੁੱਪ ਚਪਾ ਹੋ ਗਈ ਨਾ, ਹਮਲਾ ਟੁਰ ਗਿਆ ਹੈ। ਫਿਰ ਉਹ ਪਿੰਡ ਨਜ਼ਦੀਕ ਸੀ, ਐਵੇਂ ਕੋਈ 15-20 ਪੈੜੀਆਂ ਹੋਣਾ। ਅੱਛਾ, ਕਿਹੜਾ ਪਿੰਡ ਸੀ ਉਹ? ਉਹ ਬਰਾਸ ਸੀ। ਅੱਛਾ, ਉਹ ਫਿਰ ਸਾਨੂੰ ਨਾ ਚੌਕੀਦਾਰ ਨਾਲ ਭੇਜਿਆ। ਫਿਰ ਉਹ ਬੰਨੇ ਦੇ ਵਿੱਚ ਬਾੜ ਕੇ ਤੇ ਟੁਰ ਗਿਆ ਸੀ। ਉਹ ਲੰਬੜਦਾਰ ਦਾ ਨਾਂ ਚੇਤਾ ਹੈ ਜਿਹਨੇ ਤੁਹਾਡੀ ਜਾਨ ਬਚਾਈ? ਉਹ ਤਾਂ ਬਚਾਈ? ਸਿੱਖ ਸੀ ਨਾ। ਨਹੀਂ, ਭਾਵੇਂ ਸਿੱਖ ਸੀ, ਨਾਂ ਚੇਤਾ? ਦੇਖੋ ਜੀ, ਉਹ ਤਾਂ ਗੈਰ ਪਿੰਡ ਸੀ ਨਾ। ਅੱਛਾ, ਅੱਛਾ, ਨਹੀਂ ਯਾਦ। ਗੈਰ ਪਿੰਡ ਸੀ, ਲੇਕਿਨ ਅੱਛਾ ਬੰਦਾ ਸੀ ਜਿਹਨੇ ਤੁਹਾਡੀ ਜਾਨ ਬਚਾਈ। ਹਾਂ, ਜਿਹਨੇ ਸਾਡੀ ਜਾਨ ਬਚਾਈ। ਅੱਛਾ, ਫਿਰ ਉੱਥੇ ਅਸੀਂ ਰਹੇ ਆ ਕੋਈ 15-20 ਦਿਨ। ਫਿਰ ਜਿਹੜਾ ਉੱਥੇ ਹਾਲਾਤ ਹੋਇਆ ਤੋਂ ਬਾਅਦ ਸਗਫਾਰ। ਉੱਥੇ ਕੀ ਹੋਏ? ਉੱਥੇ ਮੈਨੂੰ ਇਹ ਦੱਸ ਵੀ ਅਸੀਂ ਰਹੇ ਆ 15 ਦਿਨ। ਪਿੰਡ ਵੀ ਵਾਹਵਾ ਸੀ। ਅੱਛਾ, ਅਸਲਾ ਇਹਨਾਂ ਕੋਲ ਥੋੜਾ ਸੀ। ਉਹ ਕਿਹਨਾਂ ਦਾ? ਰਾਜਪੂਤਾਂ ਦਾ ਪਿੰਡ ਸੀ? ਹਾਂ, ਰਾਜਪੂਤ ਸੀ ਜਿੱਥੇ ਅਸੀਂ ਗਏ ਸੀ। ਅੱਛਾ, ਸਾਡੇ ਪਿੰਡ ਦਾ ਰਾਜਪੂਤ ਉਸ ਪਿੰਡ ਦੇ ਵਿੱਚ ਵਿਆਹਿਆ ਹੋਇਆ ਸੀ। ਅੱਛਾ, ਅਸੀਂ ਉੱਥੇ 15 ਦਿਨ ਰਹੇ ਆ। ਫਿਰ ਜਿਹੜਾ ਉੱਥੇ ਹਮਲਾ ਹੋਇਆ ਨਾ, ਉਹਦਾ ਮੈਨੂੰ ਖਾਸ ਪਤਾ ਹੈ। ਉਹਦਾ ਕਿਵੇਂ ਹੋਇਆ ਉਹ ਦੱਸੋ? ਉਹ ਫਿਰ ਬੜੇ ਸਿੱਖ ਚੜ ਕੇ ਚੜਾਈ ਕਰਕੇ ਪਏ ਨੇ ਉੱਥੇ। ਫਿਰ ਉਹਨਾਂ ਨੇ ਵੱਢ ਟੁੱਕ ਬਹੁਤ ਕੀਤੀ ਆ। ਬੀਬੀਆਂ ਮਸਜਿਦ ਵਿੱਚ ਵੜ ਗਈਆਂ। ਲੱਕ ਦੇ ਪਿੰਡ ਮਸਜਿਦ ਸੀ। ਮੈਂ ਉੱਥੋਂ ਲੰਘਿਆ ਨਾ, ਉਸ ਵਕਤ ਦੇ ਵਿੱਚ ਜਿਹੜੀ ਰੱਤ ਸੀ ਨਾ, ਜਿਵੇਂ ਪਾਣੀ ਵਗਦਾ ਹੈ, ਓਏ ਹੋਏ, ਇਸ ਤਰ੍ਹਾਂ ਰੱਤ ਵਗਦੀ ਸੀ। ਜਿਹੜੀ ਮਸਜਿਦ ਦੇ ਵਿੱਚ ਵੜ ਗਈਆਂ ਸੀ, ਹਾਂ, ਉਹ ਬਚ ਗਈਆਂ? ਕੱਢ ਕੇ ਕਤਲ ਕਰਦੇ ਰਹੇ। ਅੱਛਾ, ਮਸਜਿਦ ਚੋਂ ਕੱਢ ਕੇ ਕਤਲ? ਹਾਂ, ਕੱਢ ਕੇ ਕਤਲ। ਤੁਸੀਂ ਉਸ ਵੇਲੇ ਕਿੱਥੇ ਸੀ? ਸਾਰੇ ਜਿਹੜੇ 5 ਜਣੇ ਸੀ? ਮੈਂ ਸਿਰਫ ਉਸ ਵੇਲੇ ਉਹ ਗਲੀ ਲੰਘਿਆ। ਅੱਛਾ, ਲੰਘ ਕੇ ਤੇ ਅੱਗੇ ਫਿਰ ਜਵਾਰਾਂ ਸਨ। ਉਹ ਜਵਾਰਾਂ ਦੇ ਵਿੱਚ ਅਸੀਂ ਬਹਿ ਗਏ ਆ। ਉੱਥੇ ਬੈਠੇ ਰਹੇ ਆ। ਆਹੀ ਟਾਈਮ ਸੀ ਜਦੋਂ ਮੈਂ ਬੈਠਾ ਹੈ। ਮੈਂ ਕੱਲਾ ਹੀ ਬੈਠਾ ਹੈ। ਤੇ ਜਿਹੜੇ ਨਾਲ 5 ਜਣੇ ਸੀ ਉਹ ਕਿੱਧਰ ਗਏ? ਉਹ ਜਦੋਂ ਗੋਲੀ ਚੱਲੀ ਖਿਲਰ ਪੁੱਲਰ ਗਏ ਨਾ। ਅੱਛਾ, ਉਸ ਪਿੰਡ ਦੇ ਵਿੱਚੋਂ ਫਿਰ ਮੈਂ ਕੱਲਾ ਨਿਕਲਿਆ ਜਿੱਧਰ ਮੂੰਹ ਹੋ ਗਿਆ। ਤੇ ਬਾਰਿਸ਼ ਪਈ ਸੀ, ਇੰਨਾ ਪਾਣੀ ਸੀ ਪੈੜੀਆਂ ਦੇ ਵਿੱਚ। ਮੈਂ ਜਵਾਰ ਦੇ ਵਿੱਚ ਬੈਠਾ ਹੈ। ਅੱਛਾ, ਉੱਥੇ ਨਾ ਮੈਨੂੰ ਕੋਈ ਸ਼ਾਇਦ ਨਜ਼ਰ ਨਹੀਂ ਆਉਂਦੀ। ਕੱਲਾ ਹੀ ਬੈਠਾ। ਨਾ ਮੈਨੂੰ ਪਿੰਡ ਦਾ ਪਤਾ, ਨਾ ਪੀੜ ਦਾ ਪਤਾ,
ਓਹੋ ਉਹ ਕੁਦਰਤੀ ਇੱਕ ਬੰਦਾ ਨਿਕਲਿਆ, ਇੱਕ ਹਾਂਜੀ। ਬੀਬੀ ਹੈ ਉਹਦੇ ਮਗਰ, ਉਹਦੇ ਇੱਥੇ ਵਰਸ਼ਾ ਲੱਗਾ ਹੈ। ਅੱਛਾ ਉਹ ਲਓ ਜੀ ਜਿਸ ਬਾਤ ਲੰਘਣ ਲੱਗਿਆ ਨਾ, ਮੈਨੂੰ ਕੈਦ ਆਈ, ਮੈਂ ਉਹਦੇ ਨਾਲ ਹੋ ਗਿਆ। ਜਦੋਂ ਜਿਹਦੀ ਵਧੀ ਵੀ ਹੋਵੇ ਨਾ, ਅੱਲਾ ਅੱਲਾ ਕੋਈ ਨਾ ਕੋਈ ਢੋਲ ਲਾ ਦਿੰਦਾ। ਇਸ ਤਰ੍ਹਾਂ ਹੀ ਹੈ ਜੀ, ਇਸ ਤਰ੍ਹਾਂ ਹੀ। ਉਹ ਬੰਦਾ ਬੜਾ ਸਮਝ ਸੀ, ਉਹ ਤੁਰਿਆ ਕੋਈ ਪਿੰਡ ਸੀ ਹੋਰ, ਉਹ ਰਾਤੋਂ ਰਾਤ ਸਾਨੂੰ ਉਹ ਪਿੰਡ ਲੈ ਆਇਆ। ਹਾਂਜੀ ਉਹ ਸਾਨੂੰ ਬਿਠਾ ਗਿਆ ਕਬਰਾਂ 'ਚ, ਆਖਣ ਲੱਗਾ ਮੈਂ ਪਤਾ ਕਰਦਾ ਪਿੰਡ ਨੂੰ ਟੱਕਰਿਆ ਕਿ ਨਹੀਂ। ਅਜੇ ਅਸੀਂ ਬੈਠੇ ਪਰਤ ਕੇ ਫੇਰ ਆਖਣ ਲੱਗਾ ਵੀ ਪਿੰਡ ਗੱਡੇ ਗੁੱਡੇ ਜੋੜਦਾ, ਉਹਨਾਂ ਨਿਕਲ ਜਾਣਾ ਵੀ ਆ ਜਾਓ। ਰੋਟੀ ਪਾਣੀ ਉੱਥੇ ਕੋਈ ਨਹੀਂ ਖਾਦਾ। ਉਸੇ ਪਿੰਡ ਹੀ ਦੁਬਾਰਾ? ਹਾਂ, ਹੋਰ ਪਿੰਡ ਚਲੇ ਗਏ ਨਾ। ਅੱਛਾ, ਅਗਲੇ ਪਿੰਡ ਚਲੇ ਗਏ। ਅਗਲੇ ਪਿੰਡ ਕਿਤੇ, ਉਹ ਪਿੰਡਾਂ ਦਾ ਤਾਂ ਮੈਨੂੰ ਪਤਾ ਨਹੀਂ ਨਾ। ਅੱਛਾ, ਨਾਂ ਮੈਂ ਨਹੀਂ ਤੈਨੂੰ ਚੇਤਾ। ਕਹਾਣੀ ਸੁਣਾਉਣਾ ਅੱਛਾ ਵੀ ਉਹ ਪਿੰਡ ਚਲੇ ਗਏ। ਜਦੋਂ ਇਹ ਜੀ ਮਸੀਹ ਤੋਂ ਬਣ ਜਾਏ ਨਾ, ਫਿਰ ਅੱਲਾਹ ਤਾਲਾ ਮਾਫ ਕਰੇ, ਕੱਟਣੀ ਬਹੁਤ ਔਖੀ ਬੜੀ ਔਖੀ ਹੈ ਜੀ, ਬੜੀ ਔਖੀ। ਤੁਸੀਂ ਉਹ ਲੋਕ ਨੂੰ ਜਿਨ੍ਹਾਂ ਨੇ ਵੇਖਿਆ ਉੱਥੇ ਜਾ ਕੇ ਫਿਰ ਇੱਕ ਕਮਰਾ ਸੀ ਉਹਦੇ ਵਿੱਚ, ਜਿਹੜਾ ਜਿਹਦਾ ਕੋਈ ਵੀ ਨਹੀਂ ਸੀ, ਉਹਦਾ ਕਮਰੇ 'ਚ ਪੈ ਜਾਣਾ ਜਾ ਕੇ। ਅੱਛਾ ਉੱਥੇ ਅਸੀਂ ਜਾ ਕੇ ਪੈ ਗਏ। ਉਹ ਪਿੰਡ ਰਾਤੋਂ ਰਾਤ ਨਿਕਲਿਆ। ਗੱਡੇ ਹੁੰਦੇ ਸੀ ਉਹਨਾਂ ਵਕਤਾਂ ਦੇ ਵਿੱਚ। ਅੱਛਾ ਉਹ ਜਿਹੜਾ ਉੱਠੇ ਨਾ, ਜਿੱਦਣ ਨੂੰ ਗੱਡਿਆਂ ਦੀ ਚੀਕ ਸੁਣੇ, ਉਦੋਂ ਨੂੰ ਉੱਠ ਕੇ ਭੱਜ ਲੈ। ਅੱਛਾ ਉਹ ਕੋਈ ਮੈਨੂੰ ਮੀਲ ਤੇ ਜਾ ਕੇ ਫਿਰ ਉਹ ਗੱਡੇ ਲੱਭੇ ਨੇ। ਅੱਛਾ ਫਿਰ ਉਹ ਉੱਥੋਂ ਇੱਕ ਮੇਰਾ ਚਾਚੇ ਦਾ ਪੁੱਤਰ ਭਰਾ ਸੀ, ਉਹ ਲੱਭ ਗਿਆ ਰਾਹ ਜਾਈ। ਰਾਹ 'ਚ। ਅੱਛਾ ਉਹ ਵੀ ਕਿਤੇ ਲੁਕਦਾ ਛਿਪਦਾ ਜਿਹਦੀ ਵਧੀ ਵੀ ਹੋਵੇ। ਹੂੰ ਫਿਰ ਅਸੀਂ ਆਏ ਹਾਂ ਅੰਬਾਲੇ ਸ਼ਹਿਰ 'ਚ। ਅੱਛਾ ਉੱਥੇ ਰਹੇ ਹਾਂ 2 ਮਹੀਨੇ ਤਰਾਏ। ਹੂੰ ਉੱਥੇ ਵੀ ਬਥੇਰੀ ਦੁਨੀਆ ਮਰੀ ਹੈ। ਉੱਥੇ ਵੀ ਤੁਸੀਂ ਵੇਖੇ ਮਰਦੇ? ਬੱਲੇ, ਇੱਕ 2-4 ਕਿੱਲਿਆਂ ਦੇ ਵਿੱਚ ਮਹੀਨੇ ਡੇਢ ਦੇ ਵਿੱਚ ਕਬਰਾਂ ਹੀ ਕਬਰਾਂ ਹੋ ਗਈਆਂ ਸੀ। ਓਏ ਹੋਏ ਨਾ ਕੋਈ ਇੱਥੇ ਪੜਾਉਣਾ, ਜਨਾਜ਼ਾ ਪੜਾਉਂਦਾ ਸੀ, ਵਾ ਟੋਆ ਪੱਟਣਾ ਤੇ ਖੇਤ ਸੁੱਟਦਾ ਤੇ ਦਫਨਾ ਦੇਣਾ। ਓਏ ਹੋਏ। ਉੱਥੇ ਵੀ ਇਹ ਚਾਂਸ ਵੇਖਿਆ। ਮਰੋੜਾ ਲੱਗਦਾ ਸੀ ਕੈਂਪ ਦੇ ਵਿੱਚ? ਹਾਂ, ਕੈਂਪ ਦੇ ਵਿੱਚ। ਐਵੇਂ ਛੋਟਾ ਜਿਹਾ ਹੀ ਕੈਂਪ ਨਹੀਂ ਸੀ। ਅੱਛਾ ਜਾ ਕੇ ਉੱਥੋਂ ਦੇ ਲਾ ਫਿਰ ਇੱਧਰ ਪਾਕਿਸਤਾਨ ਚ ਆਏ ਹਾਂ। ਨਹੀਂ, ਅੰਬਾਲੇ ਕਿੰਨੇ ਦਿਨ ਰਹੇ ਉੱਥੇ? ਹੈਂ, ਅੰਬਾਲੇ ਕਿੰਨੇ ਦਿਨ ਰਹੇ? ਉੱਥੇ ਰਹੇ ਹਾਂ ਅਸੀਂ 3 ਮਹੀਨੇ। 3 ਮਹੀਨੇ? ਤੁਸੀਂ ਦੋਨੇ, ਇੱਕ ਤੁਸੀਂ ਸੀ, ਇੱਕ ਨਾਲ ਤੁਹਾਡਾ ਉਹ ਦੋ ਜਿਹੜਾ ਕਜ਼ਨ ਸੀ? ਜੀ ਫੇਰ ਤਾਂ ਹੋਰ ਕੋਈ ਵੀ ਚਲੇ ਗਏ ਨਾ। ਮੇਰੀ ਮਾਂ ਵੀ ਅੱਪੜ ਗਈ ਸੀ ਉੱਥੇ? ਹਾਂ, ਮੇਰਾ ਭਰਾ ਵੀ ਚਲਿਆ ਗਿਆ ਸੀ। ਅੱਛਾ ਫਿਰ ਅਸੀਂ ਬਾਬਾ ਜੀ ਇਕੱਠੇ ਹੋ ਗਏ ਸੀ। ਮੇਰੇ ਮਾਮੇ ਸੀ, ਉਹ ਚਲੇ ਗਏ ਸੀ, ਉਹਨਾਂ ਦੇ ਕੋਲ। ਜਦੋਂ ਪਿੰਡੋਂ ਨਿਕਲੇ ਸੀ ਹਾਂ ਉਸ ਆਪਣੇ ਪਿੰਡੋਂ, ਹਾਂ। ਤੇ ਕਿੰਨੇ ਦੇਰ ਬਾਅਦ ਮਾਂ ਨਾਲ ਮੁਲਾਕਾਤ ਹੋਈ ਸੀ? ਮੇਰੀ ਹਾਂਜੀ। ਕੋਈ ਮਹੀਨੇ ਬਾਅਦ ਹੋਈ ਹੋਣੀ ਆ। ਅੱਛਾ, ਮਹੀਨਾ ਤੁਸੀਂ ਲੁਕਦੇ ਛੁਪਦੇ ਰਹੇ? ਹਾਂ, ਮਹੀਨਾ ਬਾਅਦ। ਤੇ ਕੀ ਦੱਸਿਆ ਮਾਂ ਜੀ ਨੇ ਕਿ ਕੀ ਕੁਛ ਹੋਇਆ ਜਦੋਂ ਤੁਸੀਂ ਚਲੇ ਗਏ? ਉੱਥੇ ਕੀ ਕੁਛ ਹੋਣਾ ਸੀ, ਬਸ ਉਹੀ ਐਵੇਂ ਵਕਤ ਜਿਹੜਾ ਲੰਘ ਗਿਆ, ਜਿਹਦੀ ਵਧੀ ਸੀ। ਨਹੀਂ, ਉਹਨਾਂ ਦੱਸਿਆ ਕਿ ਤੁਹਾਡੇ ਵਾਲਦ ਨੂੰ ਵੀ ਮਾਰ ਦਿੱਤਾ, ਭਾਈ ਨੂੰ ਵੀ ਮਾਰ ਦਿੱਤਾ? ਹੈਂ, ਉਹਨਾਂ ਨੇ ਫਿਰ ਤੁਹਾਨੂੰ ਦੱਸਿਆ ਕਿ ਤੁਹਾਡੇ ਵਾਲਦ ਨੂੰ ਮਾਰ ਦਿੱਤਾ, ਭਰਾ ਨੂੰ ਮਾਰ ਦਿੱਤਾ? ਹੋਰ ਜਿਹੜੇ ਉੱਥੇ ਆਏ ਸੀ ਨਾ, ਉਹਨੂੰ ਪਤਾ ਹੁੰਦਾ ਸੀ ਫਲਾਣਾ ਬੰਦਾ ਫਲਾਣੇ ਦਾ ਮਾਰ ਛੱਡਿਆ ਹੈ। ਅੱਛਾ ਹਾਂ, ਫਿਰ ਉੱਥੇ ਨਿਕਲ ਕੇ ਕੋਈ ਨਹੀਂ ਸੀ ਜਾਂਦਾ। ਅੱਛਾ, ਫਿਰ ਤੁਸੀਂ ਅੰਬਾਲੇ ਰਹੇ, ਤੁਹਾਨੂੰ ਕੀ ਲੱਭਦਾ ਸੀ ਖਾਣ ਨੂੰ? ਕੀ ਲੱਭਣਾ ਸੀ ਪੁੱਤਰ, ਜੋ ਕੁਝ ਲੱਭ ਜਾਂਦਾ ਸੀ ਖਾ ਲੈਂਦੇ ਸੀ। ਜਿਹੜਾ ਕੁਝ ਲੱਭਦਾ ਸੀ, ਨਹੀਂ ਸੀ ਲੱਭਦਾ ਆਪਣੇ ਪਾਣੀ ਛਾਣੀ ਪੀ ਲੈਣਾ, ਆਪਣਾ ਗੁਜ਼ਾਰਾ ਕਰਨਾ। ਬਰੋੜਾ ਲੱਗਦਾ ਸੀ, ਹੋਰ ਬਿਮਾਰੀ ਕੋਈ ਨਹੀਂ ਸੀ। ਬਸ ਉਹ ਬਮੋੜੇ ਦੇ ਨਾਲ ਹੀ ਨਾ ਬੰਦਾ 8-10 ਦਿਨ ਹੀ ਜਿਹੜਾ ਸੀ ਫੌਤ ਹੋ ਜਾਂਦਾ। ਬੜੀ ਦੁਨੀਆ ਮਰੀ ਆ। ਕਹਿੰਦੇ ਜ਼ਹਿਰਾਂ ਪਾਈਆਂ ਸੀ ਪਾਣੀਆਂ ਦੇ ਵਿੱਚ ਵੀ। ਇੱਕ ਖੂਹ ਸੀ, ਉਹ ਖੂਹ ਦਿਨ ਚੜ੍ਹਦੇ ਇਹਨੂੰ ਪਾਣੀ ਉੱਥੋਂ ਲੱਭਦਾ ਨਹੀਂ ਸੀ ਹੁੰਦੇ, ਇੰਨੀ ਖਲਕਸ ਸੀ। ਤੇ ਫਿਰ ਤੁਸੀਂ ਜਦੋਂ ਉੱਥੋਂ ਉੱਠੇ ਹੋ, ਤੁਹਾਨੂੰ ਕੈਂਪ ਵਾਲਿਆਂ ਨੇ ਉਠਾਇਆ ਉਹਨਾਂ ਨੇ? ਹਾਂ ਤੁਰ ਕੇ ਹੀ ਆਏ ਹੋ ਇੱਧਰ? ਹਾਂ, ਤੁਰ ਕੇ ਆਏ। ਰਾਹ ਦੇ ਵਿੱਚ ਕੋਈ ਹਮਲਾ ਹੋਇਆ ਤੁਹਾਡੇ ਉੱਤੇ? ਨਹੀਂ, ਰਾਜ ਹਮਲਾ ਕੋਈ ਨਹੀਂ ਹੋਇਆ। ਫੌਜ ਸੀ ਨਾਲ? ਹਾਂ, ਫੌਜ ਸੀ ਨਾਲ। ਫਿਰ ਕਸੂਰ ਆ ਗਏ ਹਾਂ ਅਸੀਂ। ਅੱਛਾ। ਕਸੂਰ ਅਸੀਂ ਰਹੇ ਹਾਂ ਦਿਹਾੜੀ 2। ਫਿਰ ਇਹ ਵੀ ਜਦੋਂ ਨੂੰ ਮੂੰਹ ਹੋ ਗਿਆ ਚਲੇ ਗਏ। ਅੱਛਾ। ਫਿਰ ਅਸੀਂ ਟੁਰ ਗਏ ਸੀ ਜ਼ਿਲ੍ਹੇ ਫੈਸਲਾਬਾਦ ਦੇ ਵਿੱਚ। ਅੱਛਾ। ਤਹਿਸੀਲ ਸਮੁੰਦਰੀ ਸੀ। ਉੱਥੇ ਰਹੇ ਹਾਂ 2 ਮਹੀਨੇ। ਅੱਛਾ। ਉੱਥੋਂ ਫਿਰ ਸਾਨੂੰ ਪਤਾ ਲੱਗ ਗਿਆ ਸਾਡੇ ਰਿਸ਼ਤੇਦਾਰ ਸਨ, ਇਹ ਪਿੰਡ 'ਚ ਆ ਗਏ ਸੀ। ਅੱਛਾ। ਫਿਰ ਲੂਹ ਲੈ ਕੇ ਇੱਥੇ ਆ ਗਏ। ਇੱਥੇ ਤੁਹਾਨੂੰ ਫਿਰ ਜ਼ਮੀਨ ਮਿਲੀ ਤੁਹਾਡੀ? ਨਹੀਂ, ਉਸ ਵੇਲੇ ਕੋਈ ਨਹੀਂ ਸੀ ਮਿਲੀ। ਕੱਚੀਆਂ ਲਾਟਾਂ ਹੁੰਦੀਆਂ ਸੀ 5-5 ਕਿੱਲੇ। ਅੱਛਾ। ਉਹ ਵੀ ਛੱਡਦੇ ਨਹੀਂ ਸੀ, ਲੜ ਘੁੜ ਕੇ ਹੀ ਲੈ ਜਾਣ। ਫਿਰ ਬਾਅਦ ਦੇ ਵਿੱਚ ਫਾਰਮ ਦੇਣੇ। ਅੱਛਾ। ਫਿਰ ਉਹ ਰਕਬੇ ਆਉਂਦੇ। ਸਾਡਾ ਤਾਂ ਬਲਕਿ ਸਾਰਿਆਂ ਨਾਲੋਂ ਮਗਰੋਂ ਆਇਆ। ਸਾਡੇ ਪਿਓ ਦੇ ਨਾਲ ਇੰਤਕਾਲ ਸੀ, ਸਾਡੇ ਨਾਲ ਇੰਤਕਾਲ ਕੋਈ ਨਹੀਂ ਸੀ। ਤੇ ਵਾਲਦ ਤੁਹਾਡੇ ਉੱਥੇ ਫੌਤ ਹੋ ਗਏ ਸੀ? ਹਾਂ, ਬਾਅਦ ਸਾਡੇ ਉਧਰ ਫੌਤ ਹੋ ਗਏ ਸੀ। ਫਿਰ ਅਸੀਂ ਆਪਣੇ ਪਿਓ ਦੇ ਨਾਂ ਤੇ ਫਾਰਮ ਦਿੱਤਾ। ਫਿਰ ਸਾਨੂੰ ਇਹ ਰਕਬਾ ਪਿਆ ਸੀ।
ਅੱਛਾ ਬਜ਼ੁਰਗੋ, ਆਪਣਾ ਘਰ ਜਿਹੜਾ ਸੀ ਉੱਥੇ ਹਾਂ ਉਹਦਾ ਪਤਾ ਕੋਈ ਕਿਹੜੀ ਜਗ੍ਹਾ ਤੇ ਸੀ? ਰੋਡ ਦੇ ਉੱਤੇ ਸੀ ਜਾਂ ਅੰਦਰ ਸੀ, ਦਰਮਿਆਨ 'ਚ ਸੀ ਘਰ? ਰੋਡ ਤੇ ਮੇਰਾ ਖਿਆਲ ਆ ਕੋਈ 2 ਮਰਬੇ ਹਟਵਾ ਹੋਣਾ ਹੈ ਅੱਛਾ, ਆ ਪਿੰਡ ਸਾਡਾ। ਨਹੀਂ ਨਹੀਂ, ਘਰ ਕਿਹੜੀ ਸਾਈਡ ਤੇ ਸੀ ਪਿੰਡ ਦੇ ਵਿੱਚ? ਘਰ ਸਾਡਾ ਸੀ ਪਿੰਡ ਦੇ ਲਹਿੰਦੀ ਚੜ੍ਹਦੀ ਸਾਈਡ ਲਹਿੰਦੀ ਸਾਈਡ ਤੇ। ਅੱਛਾ, ਲਹਿੰਦੀ ਸਾਈਡ ਤੇ। ਲਹਿੰਦੀ ਸਾਈਡ ਤੇ ਸੀ। ਪੱਕਾ ਮਕਾਨ ਸੀ, ਕੱਚਾ ਸੀ? ਨਹੀਂ ਕੱਚਾ ਸੀ। ਅੱਛਾ, ਕੱਚਾ ਸੀ। ਹਾਂ। ਸਹੀ ਹੋ ਗਿਆ। ਡੰਗਰਾਂ ਦਾ ਵੱਖਰਾ ਬਣਾਇਆ ਸੀ, ਬਸਣ ਵਾਸਤੇ ਵੱਖਰਾ ਬਣਾਇਆ ਸੀ। ਤੇ ਉਹ ਜਿਹੜੀ ਰਾਜਪੂਤਾਂ ਦੀ ਫੈਮਿਲੀ ਦੱਸੀ ਤੁਸੀਂ, ਜਿਹਨਾਂ ਦੀ ਵਾਹਵਾ ਜ਼ਮੀਨ ਸੀ, ਉਹਨਾਂ ਦੇ ਵੀ ਵਾਹਵਾ ਜੀ ਮਰੇ ਨੇ? ਉਹ ਜੀ ਉਹ ਥੋੜੇ ਜਿਹੇ ਸੀ। ਅੱਛਾ। ਉਹ 2 ਭਰਾ ਸੀ, ਅੱਛਾ। ਇੱਕ ਉਹਨਾਂ ਦੀ ਮਾਂ ਸੀ। ਉਹਦਾ ਜਿਹੜਾ ਇੱਕ ਭਰਾ ਵੱਡਾ ਸੀ ਉਹ ਕਤਲ ਹੋ ਗਿਆ ਸੀ ਉੱਥੇ ਹੀ। ਉੱਥੇ ਹੀ। ਉਹਨਾਂ ਦੀ ਮਾਂ ਵੀ ਕਤਲ ਹੋ ਗਈ ਸੀ। ਅੱਛਾ। ਉਹ ਇੱਕ ਜਿਹੜਾ ਉਹ ਆ ਗਿਆ ਸੀ। ਉਹ ਹੁਣ ਕਿੱਥੇ ਬੈਠੇ ਨੇ? ਹੁਣ ਉਹ ਬੈਠੇ ਨਾ ਸੇਖਵਾਂ ਦੇ ਨਾਲ ਮੱਲੂਕੀ ਪਿੰਡ। ਸ਼ੇਖਵਾ ਕਿੱਥੇ? ਲਾਹੌਰ ਦੇ ਨਾਲ ਆ ਸੇਖਵਾਂ, ਕਸੂਰ ਦੇ ਨਾਲ। ਹਾਂ, ਮੱਲੂਕੀ ਬੈਠੇ ਨਾ, ਬੜਾ ਮਾਲਕ ਤਕੜਾ ਸੀ। ਸਹੀ ਸਹੀ ਸਹੀ। ਇੱਧਰ ਆ ਕੇ ਵੀ ਉਹਨੂੰ ਕੋਈ 90 ਕਿੱਲੇ ਜ਼ਮੀਨ ਪਈ ਆ। ਪਿੱਛੇ ਤਾਂ ਬੌਂਦੇ ਕੋਈ ਨਹੀਂ ਸੀ, ਇੱਧਰ ਆ ਕੇ ਰਕਬਾ ਸਹੀ ਪਿਆ ਉਹਨੂੰ। ਅੱਛਾ। ਉਹ ਤੇ ਮਾਰ ਖੱਪ ਗਿਆ। ਮੁੰਡੇ ਉਹਦੇ ਹੋਣੇ ਨਾ, ਹੁਣ ਨਾ ਅਸੀਂ ਕਦੇ ਗਏ ਹਾਂ, ਉਹ ਪਹਿਲਾਂ 1-2 ਵਾਰੀ ਆਇਆ। ਅੱਛਾ। ਫਿਰ ਮਾਰ ਖੱਪ ਗਏ, ਹੁਣ ਕੋਈ ਜਾਂਦਾ ਆਉਂਦਾ ਹੀ ਨਹੀਂ। ਬਜ਼ੁਰਗੋ, ਹੁਣ ਚੇਤਾ ਆਉਂਦਾ ਪਿੰਡ ਆਪਣਾ? ਹੈ ਪਿੰਡ ਚੇਤਾ ਆਉਂਦਾ ਆਪਣਾ? ਹਾਂ, ਪਿੰਡ ਤਾਂ ਹੀ ਨਾ ਭੁੱਲਦਾ ਬੰਦਾ। ਕਦੀ ਦੇਖਣ ਨੂੰ ਦਿਲ ਨਹੀਂ ਕੀਤਾ ਕਿ ਜਾ ਕੇ ਵੇਖ ਹੀ ਆਵਾਂ? ਦਿਲ ਤਾਂ ਬੜਾ ਕਰਦਾ, ਮੈਂ ਉੱਥੇ ਜਾਣਾ ਕਿਹਦੇ ਕੋਲ ਆ? ਉੱਥੇ ਜਦ ਹਾਇਓ ਕੋਈ ਨਹੀਂ। ਉਹ ਜਿਹੜੇ ਉਸ ਵਕਤ ਦੇ ਸਿੱਖ ਸੀ ਉਹ ਸਭ ਮਾਰ ਖਾਪ ਗਏ। ਨਹੀਂ, ਕੀ ਪਤਾ ਕੋਈ ਹੋਵੇ। ਕਿਸੇ ਦਾ ਨਾਂ ਚੇਤਾ ਜਿਹੜੇ ਉੱਥੇ ਰਹਿੰਦੇ ਸੀ ਬਾਵੇ? ਸਾਰਿਆਂ ਦਾ ਪਤਾ। ਨਾਂ ਦੱਸੋ ਉਹਨਾਂ ਦੇ। ਇੱਕ ਦੇ ਨਾਂ ਦਾ ਸ਼ਾਦੀ ਸੀ। ਅੱਛਾ। ਇੱਕ ਦੇ ਨਾਂ ਜਾਤੀ ਸੀ। ਜਿਹੜੇ ਸੋਢੀ ਸਨ ਉਹ ਬਾਬਾ ਬਾਲਕ ਵੱਡੇ ਸੀ, ਉਹਨਾਂ ਦੇ ਨਾਂ ਦਾ ਵੀ ਪਤਾ ਹੈ। ਦੱਸੋ। ਇੱਕ ਦੇ ਨਾਂ ਕਿਰਪਾ ਸੀ। ਅੱਛਾ। ਇੱਕ ਦੇ ਨਾਂ ਦੇਵਾਸੋਂ ਸੀ। ਅੱਛਾ। ਜਿਹੜੇ ਉਹਨਾਂ ਦੇ ਮੁੰਡੇ ਸੀ ਉਹਨਾਂ ਦੇ ਨਾਂ ਦਾ ਵੀ ਪਤਾ ਹੈ। ਦੱਸੋ। ਇੱਕ ਦੇ ਨਾਂ ਬੰਤ ਸੀ। ਅੱਛਾ। ਜਿਹੜਾ ਕਿਰਪੇ ਦਾ ਮੁੰਡਾ ਸੀ, ਉਹਦਾ ਇੱਕੋ ਹੀ ਮੁੰਡਾ ਸੀ। ਅੱਛਾ। ਉਹ ਦੇਵਾਸ ਉਹਦੇ 2 ਸੀ। ਬੜੇ ਦੇ ਨਾਂ ਸਾਧੂ ਸੀ। ਅੱਛਾ। ਛੋਟੇ ਦੇ ਨਾਂ ਸਰਨੀ ਸੀ। ਸਹੀ ਸਹੀ ਸਹੀ। ਤੁਹਾਨੂੰ ਤਾਂ ਫਿਰ ਸਾਰੇ ਚੇਤਾ ਹੈ? ਹਾਂ, ਸਾਰਾ ਚੇਤਾ ਮੈਨੂੰ। ਸਹੀ ਹੋ। ਸਾਡੇ ਤੇ ਹੱਲਾ ਪਿਆ ਹੈ ਨਾ। ਹੱਲਾ ਤਾਂ ਨਹੀਂ ਨਾ ਕੋਈ ਭੁੱਲਦਾ ਜਿਹੜੇ ਉੱਤੇ ਬੀਤੀ ਹੋਵੇ। ਇਸ ਵਕਤ ਹੀ ਹੱਲਾ ਪਿਆ ਸੀ। ਉਹ ਹਕੀਕਤ ਦਾ ਨਾ ਸਾਰਿਆਂ ਤੋਂ ਪਹਿਲਾਂ ਉਸ ਅੱਗੇ ਮੈਂ ਹੋਇਆ ਹੈ। ਅੱਛਾ। ਉਹ ਮੇਰੀ ਚਾਚੀ ਹੁੰਦੀ ਸੀ ਨਾ, ਉਹਦਾ ਇੱਕੋ ਹੀ ਘਰ ਸੀ ਇਸ ਪਾਸੇ ਸੋਢੀਆਂ ਦੇ ਨਾਲ। ਅੱਛਾ ਅੱਛਾ। ਉਹ ਆ ਕੇ ਨਾ ਸਿੱਖਾਂ ਨੇ ਉਹ ਮੇਰਾ ਚਾਚਾ ਜਿਹੜਾ ਸੀ ਕਤਲ ਕਰ ਛੱਡਿਆ। ਉਹ ਇੱਕੋ ਹੀ ਉਹਦਾ ਬੱਚਾ ਸੀ, ਚੁੱਕਿਆ ਉਹ ਰੋਂਦੀ ਕਲਾਂਦੀ ਆਉਂਦੀ ਏ। ਉਹ ਚਾਚੀ ਆ ਗਈ ਸੀ ਪਾਕਿਸਤਾਨ? ਨਹੀਂ, ਉਹ ਵੀ ਮਾਰੀ ਗਈ। ਉਹ ਵੀ ਮਾਰੀ ਗਈ ਉੱਥੇ? ਉਹਦੇ ਮੇਰੀ ਸੁਣ ਗੱਲ, ਉਹਦੀ ਹਾਲਾਤ ਦਾ ਮੈਨੂੰ ਸਾਰਾ ਪਤਾ ਹੈ। ਕੀ? ਜਾਂ ਪਿੰਡੋਂ ਨਿਕਲਿਆ ਨਾ। ਹਾਂਜੀ। ਮੈਂ ਤੇ ਬੱਚਾ ਸੀ, ਉਹਦੇ ਕੋਲ ਬੱਚਾ ਸੀ ਇੱਕ। ਅੱਛਾ। ਛੋਟਾ ਜਿਹਾ। ਉਹਨੇ ਗੋਲੀ ਵੱਜੀ ਹੈ ਮੇਰੀ ਚਾਚੀ ਨੂੰ, ਉਹ ਡਿੱਗ ਪਈ ਹੈ। ਤੇ ਬੱਚਾ ਉਹਦਾ? ਬੱਚਾ ਜਿਹੜਾ ਸੀ ਮਰੀ ਨੂੰ ਚੁੱਕਦਾ ਰਿਹਾ। ਓਏ ਹੋਏ। ਉਸ ਵਕਤ ਦੇ ਵਿੱਚ ਜਦੋਂ ਸਿੱਖ ਲੰਘਦੇ ਸੀ ਨਾ, ਉਹਨਾਂ ਨੇ ਕਿਤੇ ਆਵਾਜ਼ ਸੁਣ ਲਿਆ। ਉਹ ਬੱਚੇ ਨੂੰ ਚੁੱਕ ਕੇ ਲੈ ਗਏ। ਅੱਛਾ, ਚੁੱਕ ਕੇ ਲੈ ਗਏ? ਹਾਂ, ਜਿਹਦੀ ਵਧੀ ਵੀ ਹੋਵੇ। ਫਿਰ ਇੱਧਰ ਆ ਕੇ ਉਹਦੀ ਮਾਸੀ ਹੁੰਦੀ ਸੀ ਸੇਖਵਾਂ ਦੇ ਵਿੱਚ। ਅੱਛਾ। ਉਹ ਜਾ ਕੇ ਉਹਨੂੰ ਲਿਆਈਏ ਇੰਡੀਆ ਤੋਂ। ਇੰਡੀਆ ਤੋਂ ਪਤਾ ਲੱਗ ਗਿਆ ਸੀ ਬੱਚੇ ਦਾ? ਹਾਂ, ਪਤਾ ਲੱਗ ਗਿਆ ਸੀ, ਤਾਂ ਹੀ ਗਈ ਸੀ ਨਾ। ਅੱਛਾ। ਮੈਂ ਬੜੀਆਂ ਮੁਸੀਬਤਾਂ ਪੁੱਤਰ ਵੇਖੀਆਂ। ਕਿੰਨੇ ਸਾਲਾਂ ਬਾਅਦ ਬੱਚਾ ਆਇਆ ਸੀ? ਹੈ ਕਿੰਨੇ ਸਾਲਾਂ ਬਾਅਦ? ਕੋਈ ਸਾਲ ਬਾਅਦ, 1.5 ਸਾਲ ਬਾਅਦ, ਜਿਵੇਂ ਜਿਵੇਂ ਪਤਾ ਬਾਕੀ ਵੇ ਨਾ ਉਸ ਵਕਤ ਦੇ ਵਿੱਚ ਜਿਹੜੀਆਂ ਜਵਾਨ ਲੜਕੀਆਂ ਸੀ ਨਾ, ਉਹਨਾਂ ਨੂੰ ਵੀ ਫੜ ਕੇ ਲੈ ਜਾਂਦੇ ਸੀ ਉਹ। ਅੱਛਾ। ਸਿੱਖ ਜਿਹੜੇ ਸੀ। ਤੁਹਾਡੇ ਪਿੰਡ ਦੀਆਂ ਕੁੜੀਆਂ ਵੀ ਚੁੱਕੀਆਂ ਗਈਆਂ? ਹਾਂ, ਸਾਡੇ ਪਿੰਡ ਦੀਆਂ ਵੀ ਚੁੱਕੀਆਂ ਗਈਆਂ। ਤੇ ਫਿਰ ਲਿਆਂਦੀਆਂ ਵਾਪਸ? ਨਹੀਂ, ਇੱਕ ਮੇਰੀ ਭਤਰੀਜ ਦਾ ਪਤਾ ਹੀ ਨਹੀਂ ਖਰੇ ਮਰ ਗਈ ਕਿ ਨਹੀਂ। ਅੱਛਾ, ਤੁਹਾਡੀ ਆਪਣੀ ਭਤਰੀਜ? ਹਾਂ। ਉਹਦਾ ਅੱਜ ਤੱਕ ਨਹੀਂ ਪਤਾ ਲੱਗਾ? ਨਾ, ਕੋਈ ਪਤਾ ਨਹੀਂ। ਉਹ ਕਿੱਡੀ ਕੁ ਸੀ ਉਸ ਟਾਈਮ? ਜਵਾਨ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਰਹਿਮੋ ਸੀ। ਰਹਿਮੋ? ਹਾਂ। ਬੜੇ ਬੜੇ ਬਾਬਾ ਜੀ ਜ਼ੁਲਮ ਹੋਏ ਨੇ। ਬੜੇ ਬੜੇ। ਕਈ ਜਿਹੜੀਆਂ ਮਾਵਾਂ ਭੈਣਾਂ ਨੇ ਵਾਲੇ ਤੱਕ ਉੱਥੇ ਸਿੱਖਣੀਆਂ ਹੋ ਕੇ ਰਹਿ ਗਈਆਂ। ਔਖਾ ਵੇੜਾ ਸੀ। ਅੱਲਾ ਮਾਫ ਕਰੇ, ਨਾ ਇਹੋ ਜਿਹਾ ਕਿਸੇ ਨੂੰ ਬਖਾਏ। ਅੱਲਾ ਨਾ ਫਜ਼ਲ ਕਰੇ। ਤੇ ਉਹ ਬੱਚੀ ਜਿਹੜੀ ਲਿਆਂਦੀ, ਬੱਚਾ ਜਿਹੜਾ ਲਿਆਂਦਾ ਸੀ, ਉਹ ਹੈਗਾ ਇਸ ਟਾਈਮ?
ਉਹ ਬਾਲ ਬੱਚੜ ਦਾ ਹਾਰਨ ਬੱਚੇ ਜਵਾਨ ਹੋਏ ਵੇ ਨੇ ਤੇ। ਆਪ ਹੈਗਾ? ਹਾਂ ਅਜੇ ਅੱਛਾ, ਹੈਗਾ। ਵੇਖ ਲਓ ਮਾਂ ਪਿਓ ਉੱਥੇ ਮਾਰੇ ਗਏ, ਹਾਂ ਕੱਲਾ ਬੱਚਾ ਕਿਵੇਂ ਪਲਿਆ ਹੋਣਾ। ਠੀਕ ਹੋ ਗਿਆ ਬਜ਼ੁਰਗ? ਜਦੋਂ ਪਿੰਡੋਂ ਨਿਕਲੇ ਆ ਨਾ, ਹਾਂਜੀ, ਜਿੱਦਨ ਨੂੰ ਕਿਸੇ ਦਾ ਮੂੰਹ ਹੋ ਗਿਆ ਭੱਜ ਲਿਆ। ਆਪਣੇ ਉਹ ਚਾਚੀ ਮੇਰੀ ਭੱਜੇ ਹੀ ਉਹਨੇ 5-4 ਜੀ ਸੀ। ਉਹ ਮਕਈ ਦੇ ਵਿੱਚ ਨਾ ਜਿਹੜੇ ਟਾਂਡੇ ਨੂੰ ਗੋਲੀ ਵੱਜਦੀ ਸੀ ਕਾੜ ਟਿਕ ਪੈਂਦਾ ਸੀ, ਪਰ ਮੈਨੂੰ ਗੋਲੀ ਕੋਈ ਨਹੀਂ ਵੱਜੀ ਹੈ। ਉਹ ਮੇਰੀ ਚਾਚੀ ਆਉਂਦੀ ਸੀ ਤੇ ਫੈਰ ਵੱਜਿਆ, ਉਹ ਛਾਂ ਜਾ ਪਈ ਏ। ਇੱਕ ਮੇਰੀ ਭੈਣ ਲੱਗਦੀ ਸੀ ਚਾਚੇ ਦੀ ਤੀ, ਉਹ ਰੋਂਦੀ ਕਲਾਂਦੀ ਮੇਰੇ ਕੋਲ ਆਈ ਬੜੀ ਦੂਰ ਤੱਕ, ਪਰ ਡਰ ਨਾਲ ਮੈਂ ਉਹਨੂੰ ਰਲ ਨਹੀਂ ਦਿੱਤਾ ਹੈ। ਉਹ ਫਿਰ ਕਿੱਥੇ ਗਈ? ਹਾਂ ਉਹ ਵੀ ਇੱਧਰ ਆ ਕੇ ਫੌਤ ਹੋਈ ਆ। ਅੱਛਾ, ਆ ਗਈ ਸੀ। ਹਾਂ ਸਹੀ ਸਹੀ, ਬੜੀਆਂ ਬੜੀਆਂ ਮੁਸੀਬਤਾਂ ਵੇਖੀਆਂ, ਹੁਣ ਤਾਂ ਕੋਈ ਜਾਣਦਾ ਹੀ ਨਹੀਂ ਭਾਈ। ਸਹੀ ਗੱਲ। ਹਾਂ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।